ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ। ਸੁਣ ਰਹੇ ਹੋ ਤੁਸੀਂ ਪੰਜਾਬੀ ਰੇਡੀਓ USA ਤੇ ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਜੁੜੇ ਹੋਏ ਹੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ। ਸਰੋਤਿਓ, ਅੱਜ ਮਾਰਚ ਦੀ 30 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਹਰ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ, ਨੰਬਰ 408-272-2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ, ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ ਯੂਨੀਵਰਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਰੀਵਾਲ ਬੇਕਰਸਫੀਲਡ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਗੁਰਚਰਨ ਸਿੰਘ, ਸਤਨਾਮ ਸਿੰਘ ਧਾਰੀਵਾਲ, ਰਮਿੰਦਰ ਸਿੰਘ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖਲ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਰਾਜਕਰਮੀ ਸਿੰਘ ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਪੂਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਆ। ਉਹ ਆਪਾਂ ਸਾਰਿਆਂ ਨਾਲ ਸਾਂਝੀ ਕਰਾਂਗੇ ਅਤੇ ਪ੍ਰੋਗਰਾਮ ਦੇ ਐਂਡ 'ਚ ਅਨਪਲਾਇਮੈਂਟ ਅਤੇ ਸਮਾਲ ਬਿਜ਼ਨਸ ਲੋਨ ਦਾ ਉਹ ਡਿਸਕਸ ਕਰਾਂਗੇ। ਬਹੁਤ ਸਾਰੇ ਲੋਕਾਂ ਦੇ ਕੁਐਸਚਨ ਸੀਗੇ, ਉਹ ਥੋੜ੍ਹੇ ਮਿੰਟ ਆਪਾਂ ਦੱਸਾਂਗੇ। ਸੋ ਜੇ ਅੱਜ ਦੀਆਂ ਟੋਟਲ ਜਿਹੜੀਆਂ ਮੌਤਾਂ ਅਤੇ ਕੇਸਿਸ ਵੱਲ ਆਈਏ, ਹੁਣ ਤੱਕ ਪੂਰੀ ਦੁਨੀਆ ਦੇ ਵਿੱਚ 7,52,288 ਕੇਸ ਹੋ ਚੁੱਕੇ ਆ, 36,206 ਮੌਤਾਂ ਹੋ ਚੁੱਕੀਆਂ ਅਤੇ 1,58,688 ਰਿਕਵਰ ਹੋਏ ਆ। USA ਦੇ ਵਿੱਚ ਵੀ ਜਿਹੜੀ ਪੋਜੀਸ਼ਨ ਆ ਬੜੀ ਬੁਰੀ ਚੱਲ ਰਹੀ ਆ। ਇਟਲੀ 'ਚ ਹਜੇ ਵੀ ਜਿਹੜਾ ਆ ਉੱਥੇ ਸਾਹ ਨਹੀਂ ਆ ਰਿਹਾ। ਪਿਛਲੇ 24 ਘੰਟਿਆਂ 'ਚ 812 ਮੌਤਾਂ ਹੋਈਆਂ। ਟੋਟਲ 11,591 ਮੌਤਾਂ ਇਟਲੀ 'ਚ ਹੋ ਚੁੱਕੀਆਂ ਆ। ਸਪੇਨ 'ਚ 7340 ਹੋ ਚੁੱਕੀਆਂ, 537 24 ਘੰਟਿਆਂ 'ਚ ਹੋਈਆਂ। USA ਦੇ ਵਿੱਚ ਹਜੇ ਨਿਊਯਾਰਕ ਦਾ ਡਾਟਾ ਅਪਡੇਟ ਨਹੀਂ ਕੀਤਾ, ਕਿਉਂਕਿ ਨਿਊਯਾਰਕ ਇੱਕ ਤਰ੍ਹਾਂ ਨਾਲ ਬਹੁਤ ਹੀ ਜ਼ਿਆਦਾ ਖਤਰਨਾਕ ਜਗ੍ਹਾ ਬਣੀ ਹੋਈ ਆ ਇਸ ਵੇਲੇ ਕਰੋਨਾ ਵਾਇਰਸ ਨੂੰ ਲੈ ਕੇ। 24 ਘੰਟਿਆਂ 'ਚ ਉਹਨੇ ਜਿੰਨਾ ਕੁ ਕੀਤਾ ਸੀ ਉਹ 31 ਆ, ਪਰ ਜਿਹੜਾ ਜੌਨ ਹੌਪਕਿੰਸ ਯੂਨੀਵਰਸਿਟੀ ਕਹਿੰਦੀ ਵੀ ਹਜੇ ਅਪਡੇਟ ਨਹੀਂ ਕਰ ਰਹੇ। 1,45,443 ਕੇਸ USA 'ਚ ਹੋ ਚੁੱਕੇ ਆ ਅਤੇ 2,613 ਮੌਤਾਂ ਆਲਰੇਡੀ ਹੋ ਚੁੱਕੀਆਂ ਆ। ਜੀ ਬਿਲਕੁਲ। ਨਿਊਯਾਰਕ, ਨਿਊ ਜਰਸੀ ਦੇ ਆંકੜੇ ਆਏ ਨਹੀਂ ਹੈ। ਕੈਲੀਫੋਰਨੀਆ ਦੇ ਆંકੜਿਆਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇੱਥੇ ਵੀ ਜਿਹੜੇ ਕੇਸਾਂ ਦੀ ਸੰਖਿਆ 6,000 ਨੂੰ ਪਾਰ ਕਰ ਚੁੱਕੀ ਆ। 6300 ਤੋਂ ਵੱਧ ਕੇਸ ਜਿਹੜੇ ਹੋ ਚੁੱਕੇ ਨੇ। ਇਹਨਾਂ 6300 ਕੇਸਾਂ ਦੇ ਵਿੱਚੋਂ ਤਕਰੀਬਨ 1900 ਕੇਸ ਬੇ ਏਰੀਏ ਦੇ ਵਿੱਚ ਆ। 132 ਕੁੱਲ ਕੈਲੀਫੋਰਨੀਆ 'ਚ ਮੌਤਾਂ ਅਤੇ ਬੇ ਏਰੀਏ ਦੇ ਵਿੱਚ 48 ਮੌਤਾਂ ਜਿਹੜੀਆਂ ਆ ਉਹ ਹੋਈਆਂ ਨੇ। ਸੋ ਵੱਖ-ਵੱਖ ਕਾਊਂਟੀਜ਼ ਦੇ ਵਿੱਚ ਵੀ ਜਿਹੜੀਆਂ ਲਗਾਤਾਰ ਆ ਉਹ ਕੇਸਾਂ ਦੇ ਵਿੱਚ ਇਜ਼ਾਫਾ ਜਿਹੜਾ ਹੋ ਰਿਹਾ ਆ। ਪਰ ਨਿਊਯਾਰਕ ਦੇ ਮੁਕਾਬਲੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਬਚਾਅ ਜਿਹੜਾ ਹੋ ਰਿਹਾ ਆ, ਬੇ ਏਰੀਏ ਦੇ ਵਿੱਚ ਵੀ ਬਚਾ ਰਿਹਾ ਆ, ਘਣੀ ਵਸੋਂ ਹੋਣ ਦੇ ਬਾਵਜੂਦ ਵੀ। ਜਿਹੜੀ ਇਸ ਟਾਈਮ ਮੇਨ ਕੰਪੈਰੀਜ਼ਨ ਇਹਨਾਂ ਦੋਨਾਂ ਹੀ ਜਿਹੜੇ ਸੂਬਿਆਂ ਦੇ ਦਰਮਿਆਨ ਦੇਖਿਆ ਜਾ ਰਿਹਾ ਆ। ਯਾਦ ਹੋਣਾ ਜਦੋਂ ਇੱਥੇ ਜਿਹੜੀਆਂ 6-7 ਕਾਊਂਟੀਜ਼ ਨੇ ਬੇ ਏਰੀਏ ਦੀਆਂ ਮਿਲ ਕੇ ਸ਼ੈਲਟਰ ਇਨ ਪਲੇਸ ਆਰਡਰ ਕੀਤਾ ਸੀ, ਉਦੋਂ ਜਿਹੜੇ ਨਿਊਯਾਰਕ ਸਿਟੀ ਦਾ ਮੇਅਰ ਬਿਲ ਡੇ ਬਲਾਸੀਓ ਸ਼ੈਲਟਰ ਇਨ ਪਲੇਸ ਆਰਡਰ ਕਰਨਾ ਚਾਹੁੰਦਾ ਸੀ ਅਤੇ ਹੁਣ ਜਿਹੜੇ ਗਵਰਨਰ ਐਂਡਰਿਊ ਕੁਓਮੋ ਉਸ ਟਾਈਮ ਦੇ ਉੱਤੇ ਕਹਿੰਦਾ ਸੀ ਵੀ ਆਪਾਂ ਨੂੰ ਜ਼ਰੂਰਤ ਇਸ ਚੀਜ਼ ਦੀ ਨਹੀਂ ਪੈਣੀ। ਪਰ ਬਾਅਦ ਦੇ ਵਿੱਚ ਦੇਖਿਆ ਵੀ ਉਹੀ ਜਿਹੜੀ ਕੁਛ ਦਿਨਾਂ ਦੀ ਜਿਹੜੀ ਕਿਤੇ ਨਾ ਕਿਤੇ ਕਹਿ ਲਓ ਵੀ ਉਹ ਜਿਹੜੀ ਦੇਰੀ ਆ ਉਹ ਹਾਲਾਤ ਜਿਹੜੀ ਜ਼ਿਆਦਾ ਖ਼ਰਾਬ ਕਰ ਗਈ ਆ। ਹੁਣ ਇਹ ਨਹੀਂ ਪਤਾ ਵੀ ਸਿਰਫ ਉਹ 2-3 ਦਿਨਾਂ ਦੇ ਨਾਲ ਜਿਹੜਾ ਜ਼ਿਆਦਾ ਫਰਕ ਪਿਆ ਆ ਜਾਂ ਉਸ ਤੋਂ ਪਹਿਲਾਂ ਵੀ ਜਿਹੜੇ ਹਾਲਾਤ ਉੱਥੇ ਮਾੜੇ ਹੋ ਸਕਦੇ ਸੀ, ਕਿਉਂਕਿ ਲੱਛਣ ਅਜੇ ਜਿਹੜੇ ਲੋਕਾਂ ਨੂੰ ਉਹ ਪਤਾ ਨਹੀਂ ਸੀ ਲੱਗ ਰਹੇ। ਸੋ ਇੱਕ ਤਾਂ ਉੱਥੇ ਇੱਥੇ ਦੇ ਨਾਲੋਂ ਵੀ ਜ਼ਿਆਦਾ ਘਣੀ ਵਸੋਂ ਹੈਗੀ ਆ, ਡੈਂਸਿਟੀ ਜਿਹੜੀ ਉੱਥੇ ਉਹ ਜ਼ਿਆਦਾ ਆ। ਉੱਥੇ ਜਿਹੜਾ ਸਬਵੇ ਵਗੈਰਾ ਆ ਉਸ ਨੂੰ ਬਹੁਤ ਜ਼ਿਆਦਾ ਯੂਜ਼ ਕੀਤਾ ਜਾਂਦਾ, ਜਿਹੜੀਆਂ ਟ੍ਰੇਨਸ ਵਗੈਰਾ ਆ, ਜਿਹੜਾ ਪਬਲਿਕ ਟਰਾਂਸਪੋਰਟ ਉੱਥੇ ਜ਼ਿਆਦਾ ਵਰਤਿਆ ਜਾਂਦਾ, ਜਿਸ ਕਰਕੇ ਇੱਕ ਤੋਂ ਇੱਕ ਜਿਹੜੇ ਲੋਕਾਂ ਤੱਕ ਜਿਹੜੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਉਹ ਫੈਲ ਗਿਆ। ਸੋ ਉੱਥੇ ਤਾਂ ਹਰਜੋਤ ਸਿੰਘ ਜੀ ਹਾਲਾਤ ਇੱਦਾਂ ਦੇ ਨੇ ਵੀ 60,000 ਤੋਂ ਵੱਧ ਕੇਸ ਜਿਹੜੇ ਪੂਰੇ ਅਮਰੀਕਾ ਦੇ ਵਿੱਚ ਨੇ। ਤਕਰੀਬਨ 50%, 40-50% ਦੇ ਦਰਮਿਆਨ ਜਿਹੜੇ ਕੇਸ ਨੇ ਉਹ ਇਕੱਲੇ ਨਿਊਯਾਰਕ 'ਚ ਨੇ। ਨਿਊ ਜਰਸੀ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੇ ਕੇਸ ਆ ਉਹ ਵਧੇ ਹੋਏ ਨੇ। 13,000 ਤੋਂ ਵੱਧ ਕੇਸ ਜਿਹੜੇ ਇਸ ਟਾਈਮ ਉੱਥੇ ਨੇ। ਮਿਸ਼ੀਗਨ ਦੇ ਵਿੱਚ ਵੀ ਅਪਡੇਟ ਅਜੇ ਹੋਣਾ। ਫਲੋਰੀਡਾ ਦੇ ਵਿੱਚ ਜਿਹੜਾ ਅਪਡੇਟ ਦੇ ਵਿੱਚ ਇਹ ਦੇਖਿਆ ਗਿਆ 500 ਹੋਰ ਨਵੇਂ ਕੇਸ ਸਾਹਮਣੇ ਆਏ ਨੇ। 5400 ਉੱਥੇ ਕੇਸ ਹੋ ਚੁੱਕੇ ਨੇ, 63 ਮੌਤਾਂ ਹੋਈਆਂ ਨੇ ਅਤੇ ਨਾਲ ਦੇ ਨਾਲ ਜਿਹੜੀ 3 ਹੋਰ ਮੌਤਾਂ ਦਾ ਇਜ਼ਾਫਾ ਹੋਇਆ ਆ।
ਕੱਲ੍ਹ ਜਿਹੜੀਆਂ ਹਰਜੋਤ ਸਿੰਘ ਜੀ ਉੱਥੋਂ ਦੀਆਂ ਤਸਵੀਰਾਂ ਬਹੁਤ ਘੁੰਮ ਰਹੀਆਂ ਨੇ ਵੀ ਕਿਉਂਕਿ ਉੱਥੇ ਦੇ ਜਿਹੜਾ ਗਵਰਨਰ ਹੈਗਾ ਆ ਡੀਸੈਂਟਿਸ, ਉਸ ਨੇ ਅਜੇ ਤੱਕ ਸ਼ੈਲਟਰ ਇਨ ਪਲੇਸ ਫਲੋਰੀਡਾ 'ਚ ਜਾਰੀ ਨਹੀਂ ਕੀਤਾ। ਕਿਸੇ ਕਾਉਂਟੀ ਵਾਲਿਆਂ ਨੇ ਜਿਹੜਾ ਉਹ ਕੀਤਾ ਆ ਅਤੇ ਕਈ ਥਾਵਾਂ 'ਤੇ ਨਹੀਂ ਕੀਤਾ, ਅਤੇ ਲੋਕਾਂ ਦੀ ਪਤਾ ਨਹੀਂ ਅਕਲ ਦੇ ਉੱਤੇ ਪੜਦਾ ਪਿਆ ਆ ਕੀ ਹੋ ਰਿਹਾ ਆ। ਬੀਚਾਂ ਦੇ ਉੱਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਘੁੰਮ ਰਹੇ ਆ। ਪਾਰਟੀਆਂ ਜਿਹੜੀਆਂ ਆ ਉਹ ਅਜੇ ਵੀ ਉਸੇ ਤਰੀਕੇ ਦੇ ਨਾਲ ਜਿਹੜੀਆਂ ਉਹ ਚੱਲ ਰਹੀਆਂ ਆ, ਅਤੇ ਬਹੁਤ ਸਾਰੇ ਲੋਕ ਇਸ ਟਾਈਮ ਜਿਹੜੇ ਉੱਥੋਂ ਦੇ ਗਵਰਨਰ ਆ ਉਸ ਨੂੰ ਜਿਹੜੇ ਕ੍ਰਿਟੀਸਾਈਜ਼ ਕਰ ਰਹੇ ਆ, ਆਲੋਚਨਾ ਕਰ ਰਹੇ ਆ ਵੀ ਤੂੰ ਇਸ ਨੂੰ ਸੀਰੀਅਸਲੀ ਕਿਉਂ ਨਹੀਂ ਲੈ ਰਿਹਾ, ਵੀ ਇਹ ਐਕਚੁਅਲ ਦੇ ਵਿੱਚ ਫਲੋਰੀਡਾ ਵਿੱਚ ਤਾਂ ਬਹੁਤ ਜ਼ਿਆਦਾ ਕਹਿੰਦੇ ਕਿਤੇ ਨਾ ਕਿਤੇ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੇ ਲੋਕ ਹੋਰ ਸੂਬਿਆਂ ਤੋਂ ਫਲੋਰੀਡਾ 'ਚ ਸਪਰਿੰਗ ਬ੍ਰੇਕ ਮਨਾਉਣ ਦੇ ਲਈ ਜਿਹੜੇ ਉਹ ਜਾਂਦੇ ਨੇ। ਅਤੇ ਸਭ ਨੂੰ ਪਤਾ ਵੀ ਫਲੋਰੀਡਾ ਦੇ ਵਿੱਚ ਸਭ ਤੋਂ ਜ਼ਿਆਦਾ ਰਿਟਾਇਰਮੈਂਟ ਵਾਲੇ ਲੋਕ ਰਹਿੰਦੇ ਨੇ, ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਦੀ 60 ਸਾਲ 65 ਸਾਲ ਤੋਂ ਉੱਤੇ ਦੀ ਉਮਰ ਵਾਲੇ ਆ, ਅਤੇ ਜੇ ਉੱਥੇ ਹਾਲਾਤ ਹੋਰ ਜ਼ਿਆਦਾ ਬੈਡ ਹੋ ਗਏ ਤਾਂ ਫਿਰ ਪਤਾ ਨਹੀਂ ਇਸ ਦੇ ਲਈ ਕੌਣ ਕਿਸ ਨੂੰ ਜਿਹੜਾ ਜ਼ਿੰਮੇਵਾਰ ਜਿਹੜਾ ਉਹ ਬਾਅਦ 'ਚ ਠਹਿਰਾਉਣਗੇ, ਵੀ ਬਾਅਦ ਦੇ ਵਿੱਚ ਸਾਰੀ ਸੁੱਟ ਜਿਹੜੀ ਚਾਈਨਾ ਦੇ ਸੁੱਟ ਦੇਣਗੇ, ਵੀ ਜਾਂ ਜਦੋਂ ਰਹਿੰਦੇ ਹੋਏ ਕੁਛ ਕੀਤਾ ਜਾ ਸਕਦਾ ਹੀ ਹੀਲਾ ਵਸੀਲਾ ਵੀ ਇਹ ਉਹਨਾਂ ਨੇ ਉਦੋਂ ਕੀਤਾ ਨਹੀਂ। ਸੋ ਆਈ ਥਿੰਕ ਇਸ ਨੂੰ ਜਿਹੜਾ ਸੀਰੀਅਸਲੀ ਲੈਣ ਦੀ ਜ਼ਰੂਰਤ ਆ। ਇੱਕ ਪਾਸੇ ਜਿਹੜੇ ਰਾਸ਼ਟਰਪਤੀ ਆ ਉਹ ਜਿਹੜੀਆਂ ਪ੍ਰੈਸ ਕਾਨਫਰੰਸਾਂ 'ਚ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਕਹਿ ਰਹੇ ਵੀ ਸੀਰੀਅਸਲੀ ਰਹੋ, ਬਾਕੀ ਜਿਹੜੇ ਡਾਕਟਰ ਆ ਸੂਬੇ ਦੇ ਕਈਆਂ ਦੇ ਜਿਹੜੇ ਗਵਰਨਰ ਨੇ ਉੱਥੋਂ ਦੇ ਹੈਲਥ ਅਫੀਸ਼ੀਅਲ ਕਹਿ ਰਹੇ ਨੇ, ਅਤੇ ਇਹ ਕਿਤੇ ਨਾ ਕਿਤੇ ਇਹਨਾਂ ਨੂੰ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅਜੇ ਵੀ ਕਈ ਲੋਕਾਂ ਦੇ ਮਨਾਂ ਦੇ ਵਿੱਚ ਇਹੀ ਆ ਵੀ ਇਹ ਹੋਕਸ ਹੀ ਆ, ਇਹ ਝੂਠ ਹੀ ਆ, ਇਸ ਦੇ ਵਿੱਚ ਕੋਈ ਸੱਚਾਈ ਜਿਹੜੀ ਉਹ ਨਹੀਂ ਹੈਗੀ। ਪਰ ਇਹ ਜਿਹੜੇ ਆંકੜੇ ਆ ਇਹ ਝੂਠ ਨਹੀਂ ਬੋਲ ਰਹੇ। ਅਜੇ ਤਾਂ ਲੋਕ ਇਹ ਕਹਿ ਰਹੇ ਆ ਵੀ ਇਹ ਅਜੇ ਸਹੀ ਤਰੀਕੇ ਦੇ ਨਾਲ ਪੂਰੇ ਆંકੜੇ ਆ ਉਹ ਅਪਡੇਟ ਨਹੀਂ ਹੋ ਰਹੇ, ਵੀ ਬਹੁਤ ਸਾਰੇ ਲੋਕ ਜਿਹੜੇ ਘਰਾਂ 'ਚ ਹੀ ਨੇ ਜਿਹੜੇ ਜਿਨ੍ਹਾਂ ਦਾ ਅਜੇ ਟੈਸਟ ਵੀ ਨਹੀਂ ਹੋਇਆ, ਅਜੇ ਉਹ ਸਾਹਮਣੇ ਨਹੀਂ ਅਜੇ ਆਏ ਹੋਏ, ਅਤੇ ਕਈ ਅਜਿਹੀਆਂ ਮੌਤਾਂ ਘਰਾਂ 'ਚ ਗਈਆਂ ਦੀਆਂ ਹੋ ਚੁੱਕੀਆਂ ਹੋਈਆਂ ਨੇ ਜਿਹਦੇ ਬਾਰੇ ਇਹਨਾਂ ਨੂੰ ਕਾਉਂਟੀਆਂ ਨੂੰ ਪਤਾ ਹੀ ਨਹੀਂ ਹੈਗਾ। ਸੋ ਇਹ ਆંકੜਾ ਜਿਹੜਾ ਅਜੇ ਹੋਰ ਵੱਧ ਸਕਦਾ ਹੈ। ਬਿਲਕੁਲ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਕਹਿੰਦੇ ਕਰੋਨਾ ਵਾਇਰਸ ਹੋ ਜਾਂਦਾ, ਉਹ ਆਪਣੇ ਆਪ ਵੀ ਠੀਕ ਹੋ ਜਾਂਦੇ ਹੈਗੇ ਆ, ਜਿਹੜੇ ਸਟਰੋਂਗ ਹੈਗੇ ਆ ਉਹ ਪਤਾ ਨਹੀਂ ਲੱਗਦਾ, ਟੈਸਟ ਨਹੀਂ ਹੁੰਦਾ। ਸੋ ਇਹ ਇੰਨੀ ਭਿਆਨਕ ਸਿਚੁਏਸ਼ਨ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅਪ੍ਰੈਲ 12 ਨੂੰ ਕਹਿ ਦਿੱਤਾ ਸੀ ਵੀ ਅਸੀਂ ਜਿਹੜਾ ਆ ਓਪਨ ਕਰਨ ਜਾ ਰਹੇ ਹਾਂ USA ਦੇ ਵਿੱਚ ਕੁਛ ਏਰੀਏ ਜਿਹੜੇ ਜ਼ਿਆਦਾ ਪ੍ਰਭਾਵਿਤ ਨਹੀਂ, ਪਰ ਜਿਹੜੇ ਡਾਕਟਰ ਫੌਸੀ ਹੈਗੇ ਆ ਡਿਸੀਜ਼ ਕੰਟਰੋਲ ਦੇ ਹੈੱਡ, ਅਤੇ ਇਸੇ ਤਰ੍ਹਾਂ ਡਾਕਟਰ ਵਰਕਸ ਜਿਹੜੀ ਹੈਗੀ ਆ ਡੈਬਰਾ ਵਰਕਸ ਜਿਹੜੀ ਉਹਨਾਂ ਦੀ ਟੀਮ ਦੀ ਆ, ਉਹਨਾਂ ਨੇ ਇਹ ਕਿਹਾ ਸੀ ਵੀ ਕੱਲ੍ਹ ਪ੍ਰੈਸ ਕਾਨਫਰੰਸ ਹੋਈ, ਕਾਫੀ ਲੰਮੀ ਪ੍ਰੈਸ ਕਾਨਫਰੰਸ ਹੋਈ, ਪੌਣੇ 2 ਘੰਟੇ ਦੇ ਕਰੀਬ। ਉਹਦੇ ਵਿੱਚ ਪ੍ਰੈਜ਼ੀਡੈਂਟ ਵੀ ਸੀ, ਵਾਈਸ ਪ੍ਰੈਜ਼ੀਡੈਂਟ ਅਤੇ ਸਾਰੇ ਉਹਨਾਂ ਦੀ ਟੀਮ ਦੇ ਮੈਂਬਰ ਸੀ। ਉਹਨਾਂ ਨੇ ਕਿਹਾ ਵੀ ਜੇ ਅਸੀਂ ਜਿਹੜਾ ਲੋਕਡਾਊਨ ਨਾ ਕਰਦੇ ਜਿਸ ਤਰ੍ਹਾਂ ਬਹੁਤ ਸਾਰੀਆਂ ਸਟੇਟਾਂ 'ਚ ਕੀਤਾ ਆ, ਅਤੇ 2 ਮਿਲੀਅਨ ਤੋਂ ਵੱਧ ਲੋਕਾਂ ਦੀ ਮੌਤ ਹੋਣੀ ਸੀ। ਸੋ ਹੁਣ ਕਹਿੰਦੇ ਆ ਵੀ ਸ਼ੈਲਟਰ ਇਨ ਪਲੇਸ ਲਾਇਆ ਗਿਆ ਆ ਬਹੁਤ ਜਗ੍ਹਾ ਦੇ ਵਿੱਚ। ਸਟਿਲ ਉਹਨਾਂ ਨੇ ਡਾਕਟਰ ਵਰਕਸ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ 1 ਲੱਖ ਤੋਂ 2 ਲੱਖ ਅਮਰੀਕਨ ਤਾਂ ਬੈਸਟ ਕੇਸ ਸਿਨੈਰੀਓ ਦੇ ਵਿੱਚ ਮਰਨੇ ਹੀ ਮਰਨੇ ਆ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ USA ਦੇ ਵਿੱਚ ਲੱਕਲੀ ਜਿਹੜੀ ਆ ਵੀ ਜਿਹੜੀ ਰਿਕਵਰੀ ਬਹੁਤ ਹੈਗੀ ਆ, ਡੈਥ ਰੇਟ ਬੜਾ ਘੱਟ ਹੈਗਾ ਆ, 1.5-2% ਆ, ਪਰ ਜੇ 2% ਦੇ ਹਿਸਾਬ ਨਾਲ ਦੇਖੀਏ ਤਾਂ ਮਿਲੀਅਨਸ ਆਫ ਲੋਕ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਆ, ਜਿਹੜੇ ਹਜੇ ਟੈਸਟ ਹੋਣੇ ਆ, ਜਿਨ੍ਹਾਂ ਨੂੰ ਹੌਸਪੀਟਲ ਲੈ ਕੇ ਜਾਣਾ। ਸੋ ਬਹੁਤ ਹੀ ਜ਼ਿਆਦਾ ਭਿਆਨਕ ਸਿਚੁਏਸ਼ਨ ਆ। ਇਹ ਡਾਕਟਰਸ ਨੇ ਕੱਲ੍ਹ ਪ੍ਰੈਸ ਕਾਨਫਰੰਸ 'ਚ ਖੁਦ ਕਿਹਾ ਵੀ ਇਹ ਬੈਸਟ ਕੇਸ ਸਿਨੈਰੀਓ ਆ ਵੀ 1 ਲੱਖ ਤੋਂ 2 ਲੱਖ ਬੰਦਾ ਤਾਂ USA 'ਚ ਮਰਨਾ ਹੀ ਮਰਨਾ ਆ। ਸੋ ਉਹਨੂੰ ਦੇਖਦੇ ਹੋਏ ਪ੍ਰੈਜ਼ੀਡੈਂਟ ਡੋਨਲਡ ਟਰੰਪ, ਸਾਰਿਆਂ ਨੂੰ ਪਤਾ ਹੀ ਆ ਵੀ ਉਹ ਨੰਬਰਸ ਵਾਲੇ ਪ੍ਰੈਜ਼ੀਡੈਂਟ ਆ, ਹਰ ਚੀਜ਼ ਉਹ ਬਿਗ ਦੇਖਦੇ ਆ। ਸੋ ਜਦੋਂ ਉਹਨਾਂ ਨੂੰ ਵੱਡੇ ਨੰਬਰ ਦਿਖਾਏ ਗਏ ਵੀ ਆਹ 2 ਮਿਲੀਅਨ ਮਰਨੇ ਸੀ, ਅਸੀਂ ਚਲੋ ਆਹ ਸ਼ਟ ਡਾਊਨ ਕਰ ਲਿਆ, ਉਹਦੇ ਨਾਲ ਇਹ ਫਾਇਦਾ ਹੋ ਗਿਆ, ਅਤੇ ਹੁਣ ਸਟਿਲ 1 ਲੱਖ ਤੋਂ 2 ਲੱਖ USA ਦੇ ਵਿੱਚ ਲੋਕਾਂ ਦੀ ਇਸ ਨਾਲ ਮੌਤ ਹੋ ਸਕਦੀ ਆ। ਉਸ ਕਰਕੇ ਉਹਨਾਂ ਨੇ ਕੱਲ੍ਹ ਫਿਰ ਅਨਾਊਂਸ ਕਰਤਾ ਵੀ ਅਪ੍ਰੈਲ 30 ਤੱਕ ਜਿਹੜਾ ਆ ਸ਼ੈਲਟਰ ਇਨ ਪਲੇਸ USA ਦੇ ਵਿੱਚ ਰਹੂਗਾ। ਜੀ ਬਿਲਕੁਲ, ਇਹ ਬੜਾ ਅਹਿਮ ਜਿਹੜਾ ਫੈਸਲਾ ਆ ਉਹ ਸੀਗਾ, ਅਤੇ ਇਸ ਨੂੰ ਜਿਹੜਾ ਜ਼ਰੂਰ ਆ ਉਹ ਚਾਹੀਦਾ ਵੀ ਸੀਗਾ। ਅਤੇ ਜਿਹੜੀ ਹਰਜੋਤ ਸਿੰਘ ਜੀ ਇਕੱਲਾ ਅਮਰੀਕਾ ਵਿੱਚ ਨਹੀਂ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਹ ਜਿਹੜਾ ਸੋਸ਼ਲ ਡਿਸਟੈਂਸਿੰਗ ਅਤੇ ਅਸੈਂਸ਼ੀਅਲ ਨਾਨ ਅਸੈਂਸ਼ੀਅਲ ਬਿਜ਼ਨਸਿਸ ਨੂੰ ਬੰਦ ਕਰਨ ਦਾ ਸਿਲਸਿਲਾ ਜਾਰੀ ਹੈ। ਆਸਟ੍ਰੇਲੀਆ ਦੇ ਵਿੱਚ ਵੀ 2 ਤੋਂ ਵੱਧ ਲੋਕਾਂ ਦੇ ਉੱਤੇ, ਪਰਿਵਾਰਾਂ ਨੂੰ ਛੱਡ ਕੇ 2 ਤੋਂ ਵੱਧ ਲੋਕਾਂ ਦੇ ਇਕੱਠ ਦੇ ਉੱਤੇ ਜਿਹੜੇ ਉਹਨਾਂ ਨੇ ਬੈਨ ਜਿਹੜਾ ਉਹ ਲਾਇਆ ਆ। ਜਿਹੜੇ UK ਵਾਲਿਆਂ ਨੇ ਤਾਂ ਇੱਥੋਂ ਤੱਕ ਆਖਿਆ ਵੀ ਇਹ ਜਿਹੜਾ ਲੋਕਡਾਊਨ ਆ 6 ਮਹੀਨੇ ਤੱਕ ਜਿਹੜਾ ਉਹ ਜਾਂ ਉਸ ਤੋਂ ਵੱਧ ਰਹਿ ਸਕਦਾ ਹੈਗਾ ਆ। ਸੋ ਇਹ ਜਿਹੜੀ ਕਿਤੇ ਨਾ ਕਿਤੇ ਸਖਤ ਜਿਹੜੀਆਂ ਕਾਰਵਾਈਆਂ ਆ ਉਹ ਕੀਤੀਆਂ ਜਾ ਰਹੀਆਂ ਨੇ। ਅਤੇ ਨਾਲ ਹੀ ਜਿਹੜੀ ਫਰੈਜ਼ਨੋ ਤੋਂ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ, ਫਰੈਜ਼ਨੋ ਵਾਲਿਆਂ ਨੇ ਪਹਿਲੋਂ ਇੱਕ ਨੂੰ ਜਿਹੜਾ ਪ੍ਰਾਈਸ ਗੌਜਿੰਗ ਦੇ ਵਿੱਚ ਫਾਈਨ ਲਾਇਆ ਸੀ,
ਉਹਨਾਂ ਨੇ 3 ਬਿਜ਼ਨਸ ਜਿਹੜੇ ਆ ਉਹਨਾਂ ਨੇ ਜਿਹੜੇ ਨਾਨ ਅਸੈਂਸ਼ੀਅਲ ਬਿਜ਼ਨਸ ਆ ਉਹਨਾਂ ਨੂੰ ਓਪਨ ਕਰਨ ਦੇ ਕਰਕੇ ਵੀ ਜਿਹੜਾ ਉਹਨਾਂ ਨੂੰ ਫਾਈਨ ਲਾਇਆ। ਜਿਹੜੀਆਂ ਸਮੋਕ ਸ਼ਾਪਾਂ 'ਚ ਕਹਿੰਦੇ ਆ ਵੀ ਕਈ ਥਾਵਾਂ ਦੇ ਉੱਤੇ ਵੱਖ-ਵੱਖ ਥਾਵਾਂ 'ਤੇ ਖੁੱਲ੍ਹੀਆਂ ਸੀਗੀਆਂ ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਫਾਈਨ ਲਾਇਆ ਗਿਆ ਹੈਗਾ ਆ। ਕੋਈ ਕਿੰਗਸ ਕੈਨੀਅਨ ਰੋਡ ਦੇ ਉੱਤੇ ਸੀਗੀ। ਸੋ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਆ 3 ਜਿਹੜੇ ਬਿਜ਼ਨਸਿਸ ਨਾਨ ਅਸੈਂਸ਼ੀਅਲ ਜਿਹੜੇ ਜਾਣ ਬੁੱਝ ਕੇ ਖੁੱਲ੍ਹੇ ਹੋਏ ਸੀਗੇ ਉਹਨਾਂ ਨੂੰ ਫਾਈਨ ਲਾਇਆ ਗਿਆ। ਸੋ ਆਈ ਥਿੰਕ ਇਹ ਹੋਰ ਵੀ ਕਈ ਥਾਵਾਂ ਦੇ ਉੱਤੇ ਫਾਈਨ ਵੱਧ ਸਕਦਾ ਆ। ਫਾਈਨ ਦੀ ਜੇ ਗੱਲ ਕਰਦੇ ਜਾਈਏ, ਸਕਾਟਲੈਂਡ ਦੇ ਵਿੱਚ 25 ਲੋਕਾਂ ਨੂੰ ਉਹਨਾਂ ਨੇ ਜਿਹੜੇ ਸ਼ੈਲਟਰ ਇਨ ਪਲੇਸ ਆ ਜਾਂ ਸੋਸ਼ਲ ਡਿਸਟੈਂਸਿੰਗ ਨੂੰ ਨਾ ਮੰਨਣ ਦੇ ਕਰਕੇ 25 ਲੋਕਾਂ ਦੇ ਉੱਤੇ ਜਿਹੜੇ ਫਾਈਨ ਆ ਉਹਨਾਂ ਨੇ ਲਾਏ ਆ। ਨਿਊਯਾਰਕਰਸ ਨੂੰ ਤਾਂ ਇਹ ਆਖਿਆ ਗਿਆ ਵੀ ਜਿਹੜਾ ਕੋਈ ਸੋਸ਼ਲ ਡਿਸਟੈਂਸਿੰਗ ਰੂਲ ਨੂੰ ਭੰਗ ਕਰੂਗਾ ਉਸ ਨੂੰ $500 ਪਰ ਪਰਸਨ ਦੇ ਹਿਸਾਬ ਦੇ ਨਾਲ ਜਿਹੜਾ ਉਹ ਜੁਰਮਾਨਾ ਲਾਇਆ ਜਾ ਸਕਦਾ ਹੈਗਾ ਆ। ਸੋ ਇਸ ਨੂੰ ਬ੍ਰੇਕਡਾਊਨ ਨੂੰ ਰੋਕਣ ਦੇ ਲਈ, ਬ੍ਰੇਕਆਊਟ ਹੋਰ ਜਿਹੜਾ ਉਹ ਨਾ ਹੋਵੇ, ਜ਼ਿਆਦਾ ਇਹ ਨਾ ਵਧੇ, ਇਸ ਕਰਕੇ ਉਹਨਾਂ ਨੇ ਆਖਿਆ ਆ ਵੀ ਇੱਥੇ ਜਿਹੜੀਆਂ ਤੁਹਾਨੂੰ ਦੂਰੀ ਆ ਅਤੇ ਘਰਾਂ 'ਚ ਰਹਿਣਾ ਜਿਹੜਾ ਉਹ ਜ਼ਰੂਰੀ ਹੈਗਾ ਆ ਅਤੇ ਜਿਹੜੇ ਨਾਨ ਅਸੈਂਸ਼ੀਅਲ ਬਿਜ਼ਨਸਿਸ ਆ ਉਹਨਾਂ ਨੂੰ ਬੰਦ ਰਹਿਣਾ ਚਾਹੀਦਾ ਆ। ਅਤੇ ਨਾਲ ਦੇ ਨਾਲ ਜੇ ਹੁਣ ਤਾਂ ਇਹ ਵੀ ਕਹਿ ਰਿਹਾ ਵੀ ਜੇ ਬਹੁਤ ਜ਼ਿਆਦਾ ਜ਼ਰੂਰੀ ਇਹ ਵੀ ਆ ਅਤੇ ਜੇ ਤੁਹਾਡਾ ਸਰ ਸਕਦਾ ਹੈ ਉਸ ਤੋਂ ਬਗੈਰ ਵੀ ਕਿਸੇ ਚੀਜ਼ ਤੋਂ ਬਗੈਰ, ਤਾਂ ਉਸ ਨੂੰ ਉਸ ਲਿਹਾਜ਼ ਦੇ ਨਾਲ ਜਿਹੜਾ ਉਹ ਦੇਖਿਆ ਜਾਵੇ, ਘੱਟ ਤੋਂ ਘੱਟ ਘਰੋਂ ਬਾਹਰ ਜਿਹੜਾ ਆ ਉਹ ਨਿਕਲਿਆ ਜਾਵੇ। ਜਿਨ੍ਹਾਂ ਲੋਕਾਂ ਨੂੰ ਤੁਸੀਂ ਜਾਣਦੇ ਨਹੀਂ, ਜਿਨ੍ਹਾਂ ਦੇ ਨਾਲ ਤੁਸੀਂ ਰਹਿੰਦੇ ਨਹੀਂ ਆ, ਉਹਨਾਂ ਤੋਂ ਦੂਰੀ ਜਿਹੜੀ ਆ ਉਹ ਤੁਹਾਨੂੰ ਬਣਾ ਕੇ ਰੱਖਣੀ ਚਾਹੀਦੀ ਆ। ਬਿਲਕੁਲ, ਆਪਾਂ ਪੰਜਾਬੀ ਰੇਡੀਓ USA ਵੱਲੋਂ ਭਾਈ ਬੇਨਤੀ ਆ, ਜਿਨ੍ਹਾਂ ਦੇ ਘਰ ਜਿੰਨੇ ਵੀ ਆਪਣੇ ਬਜ਼ੁਰਗ ਹੈਗੇ ਆ, ਜਿੰਨੇ ਵੀ ਓਵਰ 50 ਈਅਰ ਓਲਡ ਹੈਗੇ ਆ, ਮੈਂ ਤਾਂ ਇਹੀ ਕਹੂੰਗਾ, ਜਦੋਂ ਕਈ ਬਹੁਤ ਸਾਰੇ ਲੋਕ ਕਹਿੰਦੇ 60, 50, 55 ਤੋਂ ਉੱਤੇ ਪਲੀਜ਼ ਘਰਾਂ ਤੋਂ ਬਾਹਰ ਨਾ ਜਾਓ। ਕਿਸੇ ਨੂੰ ਹੈਲਥ ਇਸ਼ੂ ਹੈਗਾ ਉਹ ਬਾਹਰ ਨਾ ਜਾਓ। ਆਪਣੇ ਗੁਆਂਢੀ ਸਟੇਟ 'ਚ ਵੀ ਰਾਜਕਰਮਵੀਰ ਸਿੰਘ ਜੀ, ਓਰੀਗਨ ਸਟੇਟ ਦੇ ਵਿੱਚ ਉਹਨਾਂ ਨੇ ਜਿਹੜਾ ਸਟੇ ਐਟ ਹੋਮ ਆਰਡਰ ਆ, ਜੇ ਉਹਨੂੰ ਕੋਈ ਵਾਇਲੇਟ ਕਰੂਗਾ $1250 ਫਾਈਨ ਅਤੇ ਜਾਂ ਜੇਲ੍ਹ 30 ਦਿਨਾਂ ਦੀ, ਅਤੇ ਦੋਨੋਂ ਵੀ ਹੋ ਸਕਦੇ, ਕਹਿੰਦੇ ਅਪ ਟੂ 30 days ਇਨ ਜੇਲ੍ਹ, ਫਾਈਨ ਆਫ $1250 ਔਰ ਬੋਥ। ਇਹ ਉੱਥੇ ਦੇ ਜਿਹੜੇ ਗਵਰਨਰ ਹੈਗੇ ਆ ਕੇਟ ਬਰਾਊਨ, ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈਗਾ ਆ। ਸੋ ਪਲੀਜ਼ ਬਿਨਾਂ ਕਿਸੇ ਕੰਮ ਤੋਂ ਜਿਹੜਾ ਆ ਬਾਹਰ ਨਾ ਨਿਕਲੋ ਜੀ। ਅਤੇ ਵੱਖ-ਵੱਖ ਜਿਹੜੇ ਹਰਜੋਤ ਸਿੰਘ ਜੀ ਸਟੋਰਾਂ ਦੇ ਵੀ ਜਿਹੜੇ ਕਈ ਇੰਪਲਾਈਜ਼ ਆ ਇਸ COVID-19 ਦਾ ਸ਼ਿਕਾਰ ਆ ਉਹ ਹੋ ਰਹੇ ਨੇ। ਇੱਕ ਜਿਹੜੀ ਐਮਾਜ਼ਨ ਫੈਸਿਲਿਟੀ ਹੈਗੀ ਆ ਈਸਟਵਿਲ ਦੇ ਵਿੱਚ, ਇਹਦੀਆਂ ਵੱਖ-ਵੱਖ ਫੈਸਿਲਿਟੀ ਦੇ ਵਿੱਚ ਕਈ ਜਿਹੜੇ ਵਰਕਰ ਆ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਉਹ ਪਾਇਆ ਗਿਆ। ਇੱਕ ਕਾਸਕੋ ਦੇ ਵਿੱਚ ਅਤੇ 3 ਹੋਰ ਜਿਹੜੇ ਕਈ ਗਰੋਸਰੀ ਸਟੋਰਸ ਆ, ਖਾਸ ਕਰਕੇ ਜਿਹੜੇ ਸਦਰਨ ਕੈਲੀਫੋਰਨੀਆ ਦੇ ਦੱਸੇ ਜਾ ਰਹੇ ਆ ਵੀ ਉੱਥੇ ਇਹ ਜਿਹੜੇ ਕੇਸ ਆ ਉਹ ਸਾਹਮਣੇ ਆਏ ਆ। ਸੈਨ ਹੋਜ਼ੇ ਦੇ ਵਿੱਚ ਵੀ ਇੱਕ ਫੂਡ ਮੈਕਸ ਸਟੋਰ ਸੀਗਾ, ਉੱਥੇ ਵੀ ਇੱਕ ਇੰਪਲੋਈ ਨੂੰ ਜਿਹੜਾ ਕਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਸਟੋਰ ਨੂੰ ਬੰਦ ਕਰਨਾ ਪਿਆ ਸੀਗਾ। ਸੋ ਇਸ ਜਿਹੜਾ ਕਰੋਨਾ ਵਾਇਰਸ ਦੇ ਕਰਕੇ ਜਿਹੜਾ ਸ਼ਟਡਾਊਨ ਹੋ ਰਿਹਾ, ਖਾਸ ਕਰਕੇ ਜਿਹੜਾ ਨਾਨ ਅਸੈਂਸ਼ੀਅਲ ਬਿਜ਼ਨਸਿਸ ਆ ਉਹਨਾਂ ਦੇ ਉੱਤੇ ਬਹੁਤ ਭੈੜਾ ਜਿਹੜਾ ਇਸ ਦਾ ਅਸਰ ਹੈਗਾ ਆ। ਨੋ ਡਾਊਟ, ਕਿਉਂਕਿ ਜ਼ਿਆਦਾਤਰ ਜਿਹੜੇ ਖਾਸ ਕਰਕੇ ਕਹਿ ਲਓ ਵੀ ਸਮਾਲ ਬਿਜ਼ਨਸਿਸ ਹੁੰਦੇ ਆ, ਉਹਨਾਂ ਦੇ ਕੋਲ ਇੰਨੀ ਜ਼ਿਆਦਾ ਕੈਪੀਟਲ ਨਹੀਂ ਪਈ ਹੁੰਦੀ, ਸੇਵਿੰਗਸ ਇੰਨੀ ਜ਼ਿਆਦਾ ਸ਼ਾਇਦ ਨਹੀਂ ਪਈ ਹੁੰਦੀ ਵੀ ਉਹ ਕਈ ਮਹੀਨੇ ਜਿਹੜੇ ਉਸ ਤੋਂ ਬਗੈਰ ਜਿਹੜਾ ਉਹ ਗੁਜ਼ਾਰਾ ਕਰ ਸਕਣ, ਕਿਉਂਕਿ ਰੈਂਟ ਅਤੇ ਉਹ ਸਾਰੀਆਂ ਚੀਜ਼ਾਂ, ਉਹ ਲਗਾਤਾਰ ਜਿਹੜੇ ਹੋਰ ਖਰਚੇ ਆ ਲਾਇਸੈਂਸਿੰਗ ਦੇ, ਹੋਰ ਕਈ ਚੀਜ਼ਾਂ ਦੇ, ਉਹ ਜਿਹੜੇ ਉਹ ਜਾਈ ਜਾਂਦੇ ਨੇ ਅਤੇ ਬਾਕੀ ਜਿਹੜਾ ਆ ਕਿਸੇ ਤਰੀਕੇ ਦੀ ਆਮਦਨ ਹੋ ਨਹੀਂ ਰਹੀ ਹੁੰਦੀ। ਸੋ ਇਸ ਲਈ ਜਿੱਦਾਂ ਕੱਲ੍ਹ ਵੀ ਆਪਾਂ ਸ਼ਾਮ ਦੇ ਪ੍ਰੋਗਰਾਮ 'ਚ ਦੱਸਿਆ ਸੀਗਾ ਵੀ SBA ਜਿਹੜੇ ਆ ਸਮਾਲ ਬਿਜ਼ਨਸ ਐਸੋਸੀਏਸ਼ਨ ਹੈਗੀ ਆ, ਉਹਨਾਂ ਦੇ ਦੁਆਰਾ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ, ਉਹਨਾਂ ਦੇ ਦੁਆਰਾ ਜਿਹੜਾ $10,000 ਤੱਕ ਦੀ ਇੱਕ ਹਿਸਾਬ ਦੇ ਨਾਲ ਫ੍ਰੀ ਗ੍ਰਾਂਟ, ਇੱਕ ਹਿਸਾਬ ਦੇ ਨਾਲ ਲੋਨ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਵਾਪਸ ਨਹੀਂ ਲੈਣਾ, ਉਹ ਜਿਹੜਾ ਦਿੱਤਾ ਜਾ ਰਿਹਾ, ਪਰ ਉਹ ਸਿਰਫ 1 ਮਿਲੀਅਨ ਐਪਲੀਕੇਸ਼ਨਸ ਹੀ ਜਿਹੜੀਆਂ ਉਹਨਾਂ ਨੇ ਅਸੈਪਟ ਉਸ ਦੇ ਵਿੱਚ ਕਰਨੀਆਂ ਹੈਗੀਆਂ ਆ। ਅਤੇ ਉਸ ਤੋਂ ਅਲੱਗਾ ਜਿਹੜਾ ਉਹਨਾਂ ਨੇ ਹੋਰ ਵੀ ਜਿਹੜੀਆਂ ਜਿਹੜੇ ਇੱਕ ਲੋਨਸ ਵੀ ਜਿਹੜੇ ਉਹਨਾਂ ਨੇ ਰੱਖੇ ਹੋਏ ਆ ਵੀ ਜੇ ਉਹ ਇਕੱਲੇ ਪੇਰੋਲ ਦੇ ਲਈ ਜਿਹੜੀਆਂ ਕੰਪਨੀਆਂ ਉਹ ਵਰਤਣਗੀਆਂ ਤਾਂ ਉਹਨਾਂ ਦੇ ਮਾਫ ਹੋ ਸਕਦੇ ਨੇ, ਪਰ ਜੇ ਹੋਰ ਕੰਮ ਦੇ ਲਈ ਵਰਤਣੀਆਂ ਆ ਤਾਂ ਫਿਰ ਜਿਹੜੇ ਉਹਨਾਂ ਨੂੰ ਬਾਅਦ ਦੇ ਵਿੱਚ ਉਹ ਲੋਨ ਦੇ ਵਿੱਚ ਕਨਵਰਟ ਜਿਹੜਾ ਉਹ ਹੋ ਸਕਦਾ। ਪਰ ਫਿਰ ਵੀ ਆਈ ਚਲਾਈ ਦੇ ਲਈ, ਕੰਮਕਾਰ ਦੇ ਲਈ ਉਹਨਾਂ ਨੇ ਇੱਦਾਂ ਦੀ ਸਹੂਲਤ SBA ਦੇ ਦੁਆਰਾ ਜਿਹੜੀ ਉਹ ਦਿੱਤੀ ਗਈ ਹੈਗੀ ਆ। ਬ੍ਰੇਕ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ। ਸੋ ਇਸੇ ਤਰ੍ਹਾਂ ਅਨਪਲਾਇਮੈਂਟ ਨੂੰ ਲੈ ਕੇ ਜਿਹੜੀ ਪੋਜੀਸ਼ਨ ਆ ਈਵਨ ਪੂਰੀ ਦੁਨੀਆ ਦੇ ਵਿੱਚ ਬਹੁਤ ਬੁਰੀ ਬਣੀ ਹੋਈ ਹੈਗੀ ਆ। USA ਦੇ ਵਿੱਚ ਮਿਲੀਅਨਸ ਆਫ ਲੋਕ ਜਿਹੜੇ ਆ ਇੱਕੋ ਦਿਨ ਜਿਹੜੇ ਆ ਉਹ ਅਨਪਲਾਇਡ ਹੋ ਗਏ। ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਕਿਹਾ ਵੀ ਮੇਰੇ ਕਈ ਦੋਸਤ ਹੈਗੇ ਜਿਹੜੇ ਟੌਪ ਦੇ ਜਿਹੜੇ ਵਰਲਡ ਦੇ ਸ਼ੈਫ ਸੀਗੇ ਰੈਸਟੋਰੈਂਟਾਂ ਦੇ, ਕਹਿੰਦੇ ਕਦੇ ਉਹ ਨਹੀਂ ਸੋਚਿਆ ਨਹੀਂ ਸੀ ਵੀ ਇੱਕ ਦਿਨ ਦੇ ਵਿੱਚ ਹੀ ਜਿਹੜਾ ਉਹਨਾਂ ਦਾ ਰੈਸਟੋਰੈਂਟ ਬੰਦ ਹੋ ਜਾਊਗਾ।
3.5 ਮਿਲੀਅਨ ਲੋਕਾਂ ਨੇ ਆਲਰੇਡੀ ਅਨਪਲੋਇਮੈਂਟ ਫਾਈਲ ਕਰਤੀ ਆ, ਅਤੇ ਇਹ ਫਿਗਰ 14 ਮਿਲੀਅਨ ਤੱਕ ਜਾਣੇ ਹੈਗੇ ਆ। ਸੋ ਇਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ। ਅੱਜ ਸਟਾਕ ਮਾਰਕੀਟ ਥੋੜ੍ਹੀ ਜਿਹੀ ਉੱਪਰ ਗਈ ਹੈਗੀ 400 ਪੁਆਇੰਟ, ਪਰ ਕਹਿੰਦੇ ਸਟਿਲ ਕਿਉਂਕਿ ਮਾਰਚ 30 ਜਿਹੜਾ ਹੈ April 30 ਜਿਹੜਾ ਫਸਟ ਕੁਆਰਟਰ ਹੋਣਾ ਹੈਗਾ ਆ, ਸੋ ਉਹ ਕਹਿੰਦੇ ਸਭ ਤੋਂ ਵਰਸਟ ਕੁਆਰਟਰ ਜਿਹੜਾ ਆ ਹਿਸਟਰੀ ਦੇ ਵਿੱਚ ਰਹੂਗਾ। ਸੋ ਮੇਸੀਜ਼ ਸਟੋਰ ਜਿਹੜੇ ਹੈਗੇ ਆ ਉਹਨਾਂ ਨੇ 1,25,000 ਇੰਪਲਾਈ ਜਿਹੜੇ ਆ ਉਹ ਲੇ ਆਫ ਕਰ ਦਿੱਤੇ ਹੈਗੇ ਆ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕੰਪਨੀਆਂ ਆ ਉਹ ਲੇ ਆਫ ਕਰਦੀਆਂ। ਛੋਟੇ ਛੋਟੇ ਬਿਜ਼ਨਸ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੇ ਇੱਕਦਮ ਸ਼ਟ ਡਾਊਨ ਹੋ ਗਏ ਹੈਗੇ ਆ। ਜੀ ਜੀ ਬਿਲਕੁਲ। ਇਹ ਜਿਹੜੇ ਕਈ ਜਿਹੜੇ ਆ ਅਸੈਂਸ਼ੀਅਲ ਨਾਨ ਅਸੈਂਸ਼ੀਅਲ ਬਿਜ਼ਨਸਿਸ ਜਿਹੜੇ ਉਹ ਵੱਖ-ਵੱਖ ਜਿਹੜੇ ਸਵਾਲ ਪੁੱਛ ਰਹੇ ਆ। ਡਰਾਈ ਕਲੀਨਿੰਗ ਵਾਲੇ ਪੁੱਛ ਰਹੇ ਆ ਵੀ ਕੀ ਸਾਡੇ ਸਟੋਰ ਜਿਹੜੇ ਉਹ ਬੰਦ ਹੋ ਜਾਣੇ ਚਾਹੀਦੇ ਜਾਂ ਨਹੀਂ, ਜਾਂ ਕਈ ਸਵਾਲ ਇਹ ਪੁੱਛ ਰਹੇ ਆ ਵੀ ਨਿਊਯਾਰਕ ਨਿਊ ਜਰਸੀ 'ਚ ਇੰਨੇ ਬੁਰੇ ਹਾਲਾਤ ਹੋਣ ਦੇ ਬਾਵਜੂਦ ਅਜੇ ਵੀ ਉਹਨਾਂ ਨੇ ਕੰਪਲੀਟ ਲਾਕਡਾਊਨ ਕਰਫਿਊ ਵਾਂਗੂ ਜਿਹੜਾ ਆ ਉਹ ਕਿਉਂ ਨਹੀਂ ਜਿਹੜਾ ਉਹ ਕੀਤਾ ਹੋਇਆ। ਸੋ ਇਹ ਤਾਂ ਉਹਨਾਂ ਦੇ ਜਿਹੜੇ ਹੁਣ ਲੀਡਰ ਹੀ ਜਿਹੜੇ ਜਵਾਬ ਦੇ ਸਕਦੇ ਆ ਬਿਲਕੁਲ ਕੀ ਉਹਨਾਂ ਦੇ ਮਨ ਦੇ ਵਿੱਚ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਡਰਾਈ ਕਲੀਨਿੰਗ ਨੂੰ ਜਿਹੜਾ ਆ ਉਹ ਅਸੈਂਸ਼ੀਅਲ ਜਾਂ ਲਾਂਡਰੀ ਵਾਲਿਆਂ ਨੂੰ ਖਾਸ ਕਰਕੇ ਜਿਹੜਾ ਅਸੈਂਸ਼ੀਅਲ ਜਿਹੜਾ ਮੰਨਿਆ ਜਾ ਰਿਹਾ ਆ। ਸੋ ਇਸ ਕਰਕੇ ਉਹਨਾਂ ਨੂੰ ਜਿਹੜਾ ਉਹਨਾਂ ਨੇ ਓਪਨ ਰੱਖਿਆ ਆ। ਜੇ ਲੋਕਾਂ ਨੂੰ ਲੱਗਦਾ ਆ ਵੀ ਨਹੀਂ ਇਸ ਦੇ ਵਿੱਚ ਖਤਰਾ ਜਿਹੜਾ ਉਹਨਾਂ ਨੂੰ ਹੈਗਾ ਆ, ਉਹ ਮਾਲਕ ਦੀ ਜਿਹੜੀ ਉਹ ਮਰਜ਼ੀ ਹੋ ਸਕਦੀ ਆ। ਪਰ ਸਮੱਸਿਆ ਇਹ ਵੀ ਆ ਨਾ ਹਰਜੋਤ ਸਿੰਘ ਜੀ, ਕੋਈ ਵੀ ਜਿਹੜਾ ਘਾਟਾ ਵੀ ਨਹੀਂ ਖਾਣਾ ਚਾਹੁੰਦਾ। ਅਤੇ ਆਪਾਂ ਦੇਖਿਆ ਵੀ ਬਹੁਤ ਸਾਰੇ ਲੋਕ ਮਜਬੂਰੀ ਦੇ ਵਿੱਚ ਵੀ, ਚਾਹੇ ਸ਼ੈਲਟਰ ਇਨ ਪਲੇਸ ਆਰਡਰ ਵੀ ਹੈਗਾ ਆ, ਬਹੁਤ ਸਾਰੇ ਲੋਕ ਜਿਹੜੇ ਖਾਸ ਕਰਕੇ ਅਨਡਾਕੂਮੈਂਟਡ ਨੇ, ਉਹ ਰਿਸਕ ਜਿਹੜਾ ਉਹਨਾਂ ਨੂੰ ਲੈਣ ਦੇ ਲਈ ਮਜਬੂਰ ਵੀ ਹੋਣਾ ਜਿਹੜਾ ਉਹ ਪੈ ਰਿਹਾ ਆ ਵੀ ਕਿਉਂਕਿ ਉਹਨਾਂ ਦੇ ਕੋਲ ਕੋਈ ਹੋਰ ਸਾਧਨ ਨਹੀਂ ਹੈਗਾ। ਨਾ ਉਹ ਅਨਇੰਪਲੋਇਮੈਂਟ ਜਿਹੜੀ ਆ ਉਹ ਲੈ ਸਕਦੇ ਆ, ਨਾ ਉਹਨਾਂ ਨੂੰ ਜਿਹੜੇ ਕਿਸੇ ਤਰੀਕੇ ਦਾ ਸਟਿਮੂਲਸ ਪੈਕੇਜ ਜਿਹੜਾ ਆ ਉਹ ਮਿਲਦਾ ਹੈਗਾ ਆ। ਸੋ ਇਹ ਜ਼ਰੂਰ ਜਿਹੜਾ ਧਿਆਨ ਜਿਹੜੀ ਰੱਖਣ ਵਾਲੀਆਂ ਚੀਜ਼ਾਂ ਹੈਗੀਆਂ ਵੀ ਕਈ ਲੋਕ ਜਿਹੜੇ ਮਜਬੂਰੀ ਵਸ ਵੀ ਉਹਨਾਂ ਨੂੰ ਕੰਮਾਂ ਦੇ ਉੱਤੇ ਜਿਹੜਾ ਉਹ ਨਿਕਲਣਾ ਪੈ ਰਿਹਾ ਹੈਗਾ ਆ। ਸੋ ਆਈ ਗੈਸ ਪਰ ਜਿਹਨੂੰ ਕੰਮ ਜਿਹਦਾ ਹੈਗਾ ਆ ਉਹਨੂੰ ਸ਼ੁਕਰ ਮਨਾਉਣਾ ਚਾਹੀਦਾ ਵੀ ਚਲੋ ਕੰਮ ਜਿਹੜਾ ਆਪਣਾ ਚੱਲੀ ਜਾ ਰਿਹਾ ਆ। ਆਪਣੀ ਹਾਈਜੀਨ ਦਾ ਆਪਣੇ ਜਿਹੜੇ ਟੇਕ ਕੇਅਰ ਜਿਹੜੀ ਖੁਦ ਵੱਧ ਤੋਂ ਵੱਧ ਜਿਹੜੀ ਤੁਹਾਨੂੰ ਖੁਦ ਕਰਨੀ ਪੈਣੀ ਆ। ਉਹ ਨਾਲ ਦੇ ਨਾਲ ਜਿਹੜੀਆਂ ਹਦਾਇਤਾਂ ਉਹਨਾਂ ਨੇ ਜਾਰੀ ਕੀਤੀਆਂ ਉਸ ਦੇ ਵਿੱਚ ਨੋ ਡਾਊਟ ਉਹਦੇ ਕਰਕੇ ਕਈ ਮੁਸ਼ਕਿਲਾਂ ਜਿਹੜੀਆਂ ਉਹ ਆ ਰਹੀਆਂ। ਟਰੱਕਰਸ ਨੂੰ ਵੀ ਉਸ ਦੇ ਵਿੱਚ ਕਈਆਂ ਨੂੰ ਮੁਸ਼ਕਿਲਾਂ ਆ ਰਹੀਆਂ। ਕਈ ਥਾਵਾਂ ਦੇ ਉੱਤੇ ਉਹਨਾਂ ਨੇ ਵਾਸ਼ਰੂਮ, ਰੈਸਟ ਰੂਮ, ਇਹ ਸਾਰਾ ਕੁਛ ਜਿਹੜਾ ਉਹ ਕਈ ਥਾਵਾਂ ਦੇ ਉੱਤੇ ਬੰਦ ਕੀਤਾ ਆ। ਸੋ ਗੱਲ ਇਹ ਆ ਵੀ ਜੇ ਉਹ ਜਿੰਨਾ ਟਰੱਕਰਸ ਡਰ ਰਹੇ ਆ ਓਨਾ ਹੀ ਜਿਹੜਾ ਅੱਗੇ ਬੈਠਾ ਆ ਉਹ ਵਾਲੇ ਵੀ ਜਿਹੜੇ ਡਰ ਰਹੇ ਆ। ਸੋ ਇਸ ਕਰਕੇ ਇਹ ਜਿਹੜਾ ਮਾਹੌਲ ਇਸ ਤਰੀਕੇ ਦਾ ਬਣਿਆ ਪਿਆ ਆ। ਅਮਰੀਕਾ ਨੇ ਕਦੀ ਵੀ ਸੋਚਿਆ ਨਹੀਂ ਸੀਗਾ ਵੀ ਇੱਦਾਂ ਦੇ ਹਾਲਾਤ ਜਿਹੜੇ ਉਹ ਹੋ ਸਕਦੇ ਨੇ, ਅਤੇ ਜੇ ਇੱਦਾਂ ਦੇ ਹਾਲਾਤ ਹੋਣਗੇ ਤਾਂ ਆਪਾਂ ਕੀ ਕੁਛ ਜਿਹੜਾ ਉਹ ਕਰਨਾ ਹੈਗਾ ਆ। ਅਤੇ ਜੇ ਸੋਚਿਆ ਸੀਗਾ ਤਾਂ ਲੱਗਦਾ ਨਹੀਂ ਆ ਵੀ ਉਹਨਾਂ ਨੇ ਸਹੀ ਸੋਚਿਆ ਸੀਗਾ ਵੀ ਇੱਦਾਂ ਦੇ ਹਾਲਾਤ ਜਿਹੜੇ ਆ ਉਹ ਮਾੜੇ ਇੰਨੇ ਜਲਦੀ ਜਿਹੜੇ ਉਹ ਹੋ ਸਕਦੇ ਹੈਗੇ ਨੇ। ਜੀ ਸੋ ਬਿਲਕੁਲ ਜਿਹੜੇ ਲਾਂਡਰੀ ਵਾਲੇ ਜੇ ਕੋਈ ਬੰਦ ਕਰਨਾ ਚਾਹੁੰਦਾ ਬੰਦ ਵੀ ਕਰ ਸਕਦਾ। ਉਹ ਅਸੈਂਸ਼ੀਅਲ 'ਚ ਉੱਦਾਂ ਰੱਖਿਆ ਹੈ ਕਿਉਂਕਿ ਸਫਾਈ ਤਾਂ ਤੁਹਾਨੂੰ ਪਤਾ ਸਾਰਿਆਂ ਨੂੰ ਚਾਹੀਦੀ ਹੈਗੀ ਆ, ਤਾਂ ਹੀ ਕਰੋਨਾ ਵਾਇਰਸ ਵੀ ਕੰਟਰੋਲ ਹੋਣੀ ਹੈਗੀ ਆ। ਬਾਕੀ ਸਟੇਟ ਦੀ ਤੁਸੀਂ ਗੱਲ ਕਰਦੇ ਸੀ ਲਾਕਡਾਊਨ ਕਿਉਂ ਨਹੀਂ ਕੀਤਾ, ਕਿਉਂਕਿ ਜਿਹੜੀਆਂ ਇੱਥੇ ਸਟੇਟਸ ਆ ਉਹਨਾਂ ਦੇ ਕੋਲ ਇੰਡੀਵਿਜੂਅਲ ਪਾਵਰ ਆ। ਪਰਸੋਂ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਸੀ ਵੀ ਮੈਂ ਸਾਰਾ ਹੀ ਨਿਊਯਾਰਕ ਸਿਟੀ ਅਤੇ ਕਨੈਟੀਕਟ ਦਾ ਕੁਛ ਏਰੀਆ ਅਤੇ ਨਿਊ ਜਰਸੀ ਦਾ ਕੁਛ ਏਰੀਆ ਜਿਹੜਾ ਆ ਉਹ ਕੁਆਰੰਟੀਨ ਕਰਨਾ ਹੈਗਾ। ਫਿਰ ਉੱਥੇ ਦਾ ਜਿਹੜਾ ਗਵਰਨਰ ਆ ਉਹ ਬਹੁਤ ਅਪਸੈਟ ਹੋਇਆ ਵੀ ਨਹੀਂ ਤੁਸੀਂ ਇੱਦਾਂ ਕਿੱਦਾਂ ਕਰ ਲੂੰਗੇ ਮੇਰੇ ਪੁੱਛੇ ਤੋਂ ਮੁਨਾ। ਵੀ ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਇਹਦੇ ਨਾਲ ਪ੍ਰਭਾਵਿਤ ਹੋਣਗੇ। ਸੋ ਇਹ ਵੀ ਕਈ ਰੀਜ਼ਨ ਹੈਗੇ ਆ, ਪਰ ਆਪਾਂ ਨੂੰ ਸਾਰਿਆਂ ਨੂੰ ਜ਼ਰੂਰ ਦੇਖਣਾ ਚਾਹੀਦਾ। ਮੈਂ ਅੱਜ ਦੇਖਦਾ ਸੀ ਇੱਕ ਫਲੋਰੀਡਾ ਦੇ ਵਿੱਚ ਬੇਵਕੂਫ ਇੱਕ ਚਰਚ ਦੇ ਵਿੱਚ ਕਹਿੰਦੇ 1000 ਤੋਂ ਵੱਧ ਜਾਣੇ ਇਕੱਠੇ ਹੋਏ ਹੋ ਸੀ। ਦੱਸੋ ਉਹ ਆਪਣੀ ਉੱਥੇ ਪ੍ਰੇਅਰ ਕਰ ਰਹੇ ਸੀ। ਜਦੋਂ ਇੰਨਾ ਕੁਛ ਹੈਗਾ ਆ ਬਚਣਾ ਚਾਹੀਦਾ ਸਾਰਿਆਂ ਨੂੰ, ਲੋਕਾਂ ਨੂੰ ਵੀ ਖੁਦ ਚਾਹੀਦਾ, ਕਿਉਂਕਿ ਇਹ ਆਪਾਂ ਸਾਰਿਆਂ ਨੂੰ ਪਤਾ ਵੀ ਐਕਚੁਅਲ ਡੈਮੋਕ੍ਰੇਸੀ ਕਿੱਥੇ ਹੈਗੀ ਆ। ਇੱਥੇ ਮਿਲਟਰੀ ਰੂਲ ਤਾਂ ਲਾ ਨਹੀਂ ਸਕਦੇ ਹੈਗੇ। ਸੋ ਇਸੇ ਕਰਕੇ ਇੰਨੀ ਜ਼ਿਆਦਾ ਸਖਤੀ ਨਹੀਂ ਕਰ ਸਕਦੇ, ਪਰ ਸਟਿਲ ਜਿਹੜੇ ਹੁਣ ਜਿੱਦਾਂ ਤੁਸੀਂ ਦੱਸਿਆ ਵੀ ਸਿਗਰਟ ਸਟੋਰ ਆ ਉਹ ਅਸੈਂਸ਼ੀਅਲ ਨਹੀਂ, ਪਰ ਗਰੋਸਰੀ ਸਟੋਰ ਅਸੈਂਸ਼ੀਅਲ ਹੈਗੇ ਆ ਜਾਂ ਗੈਸ ਸਟੇਸ਼ਨ ਹੈਗੇ ਆ। ਬਹੁਤ ਸਾਰਿਆਂ ਨੇ ਘੰਟੇ ਵੀ ਜਿਹੜੇ ਘੱਟ ਕਰ ਦਿੱਤੇ ਹੈਗੇ ਆ। ਸੋ ਧਿਆਨ ਨਾਲ ਜਿਹੜੇ ਗਰੋਸਰੀ ਸਟੋਰਾਂ 'ਤੇ ਵੀ ਕੰਮ ਕਰਦੇ ਆ ਉਹ ਵੀ ਬਹੁਤ ਜ਼ਿਆਦਾ ਜਿਹੜੀ ਡੇਂਜਰਸ ਜੋਬ ਆ, ਕਿਉਂਕਿ ਤੁਹਾਡੇ ਕੋਲ ਪਤਾ ਨਹੀਂ ਕਿੱਦਾਂ ਦੇ ਜਿਹੜੇ ਕਸਟਮਰਸ ਆਉਂਦੇ ਹੈਗੇ ਆ। ਮੂੰਹ ਵਗੈਰਾ ਪੂਰੇ ਆਪਣੇ ਢੱਕ ਕੇ ਰੱਖੋ, ਲਾ ਕੇ ਰੱਖੋ ਜਿਹੜਾ ਹੈਗਾ ਆ ਮਾਸਕ। ਇਸੇ ਤਰ੍ਹਾਂ ਹੱਥ ਵੀ ਜਿਹੜੇ ਗਲਵਜ਼, ਬਾਰ-ਬਾਰ ਪਾਣੀ ਨਾਲ ਧੋਂਦੇ ਰਹੋ, ਪਾਣੀ ਪੀਂਦੇ ਰਹੋ। ਸੋ ਇਹ ਚੀਜ਼ਾਂ ਆ। ਅਤੇ ਬਾਕੀ ਜੋਬਸ ਦੀ ਜਿਹੜੀ ਗੱਲ ਆ, ਬਹੁਤ ਲੋਕਾਂ ਦੀ ਜੋਬ ਗਈ ਖਤਰੇ ਕਰਕੇ, ਇਹ ਵੀ ਇਸ ਕਰਕੇ ਵੀ ਜੋਬ 'ਤੇ ਜਾਂਦੇ ਆ, ਪਰ ਜੋਬ 'ਤੇ ਬੜਾ ਕੇਅਰਫੁਲ ਰਹੋ। ਬਹੁਤ ਸਾਰੀਆਂ ਕੰਪਨੀਆਂ ਦੀ ਕੰਪਲੇਨ ਆਈ ਸੀ, ਇੱਧਰੋਂ ਯੂਬਾ ਸਿਟੀ ਤੋਂ ਇੱਕ ਕੰਪਨੀ ਦੀ, ਇੱਧਰੋਂ ਲਿਵਿੰਗਸਟਨ ਅਤੇ ਫ੍ਰਿਜ਼ਨੋ ਵੱਲੋਂ ਵੀ ਜਿਹੜੇ ਕੰਪਨੀਆਂ 'ਚ ਲਾਗੇ ਕੰਮ ਕਰਦੇ ਆ 50-60 ਸਾਲ ਤੋਂ ਉੱਪਰ ਵਾਲੇ ਆ।
ਸੋ ਉਹ ਸਾਰਿਆਂ ਨੂੰ ਬੜੇ ਧਿਆਨ ਨਾਲ ਰੱਖਣ ਦੀ ਗੱਲ ਹੈਗੀ ਆ ਜੀ। ਲੋਕੀ ਪੁੱਛਦੇ ਨੇ ਵੀ ਬੇਕਰਫੀਲਡ ਦੇ ਵਿੱਚ ਕਰਨ ਕਾਊਂਟੀ ਦੇ ਵਿੱਚ, ਕਿਉਂਕਿ ਇੱਥੇ ਜਿਹੜਾ ਡਾਟਾ ਹੈ ਜ਼ਿਆਦਾਤਰ ਕਾਊਂਟੀਜ਼ ਦੇ ਹਿਸਾਬ ਦੇ ਨਾਲ ਹੀ ਜਿਹੜਾ ਹੁੰਦਾ ਆ। ਕਰਨ ਕਾਊਂਟੀ 'ਚ ਕੁੱਲ 50 ਕੇਸ ਹੋਏ ਨੇ, ਇੱਕ ਜਣੇ ਦੀ ਜਿਹੜੀ ਮੌਤ ਹੋਈ ਆ। ਫਰੈਜ਼ਨੋ ਕਾਊਂਟੀ ਦੇ ਵਿੱਚ 43 ਜਿਹੜੇ ਉਹ ਕੇਸ ਆਏ ਨੇ। ਮਡੇਰਾ 'ਚ 18 ਕੇਸ ਆਏ ਨੇ, ਇੱਕ ਮੌਤ ਆ। ਮਰਸਟ ਦੇ ਵਿੱਚ 9 ਕੇਸ ਨੇ। ਸਟੈਨਿਸਲੌਸ ਦੇ ਵਿੱਚ 31 ਕੇਸ ਨੇ। ਸੈਨ ਮਕੀਨ ਕਾਊਂਟੀ 'ਚ 121 ਕੇਸ ਨੇ ਅਤੇ 5 ਜਿਹੜੀਆਂ ਉਸ ਦੇ ਵਿੱਚ ਮੌਤਾਂ ਨੇ। ਸੈਕਰਾਮੈਂਟੋ 'ਚ 164 ਕੇਸ ਨੇ, 6 ਜਿਹੜੀਆਂ ਉੱਥੇ ਜਿਹੜੀਆਂ ਮੌਤਾਂ ਨੇ। ਸੋਲਾਨੋ ਕਾਊਂਟੀ 'ਚ 34 ਕੇਸ ਨੇ। ਨਾਪਾ ਕਾਊਂਟੀ 'ਚ 10 ਨੇ। ਸਨੋਮੋ ਦੇ ਵਿੱਚ 58 ਕੇਸ ਨੇ, ਇੱਕ ਮੌਤ ਆ। ਮਰੀਨ ਕਾਊਂਟੀ 'ਚ 93 ਕੇਸ ਨੇ ਅਤੇ ਇੱਕ ਜਿਹੜੀ ਮੌਤ ਆ। ਸੈਨ ਮਟੇਓ ਕਾਊਂਟੀ 'ਚ 277 ਕੇਸ ਅਤੇ 6 ਮੌਤਾਂ ਨੇ। ਸੈਂਟਾ ਕਲਾਰਾ 'ਚ 646 ਜਿਹੜੇ ਕੇਸ ਨੇ ਅਤੇ 25 ਜਿਹੜੀਆਂ ਮੌਤਾਂ ਨੇ। ਐਲਾਮੀਡਾ 'ਚ 270 ਕੇਸ, 7 ਮੌਤਾਂ ਨੇ। ਕੌਂਟਰਾ ਕੋਸਟਾ 'ਚ 175 ਜਿਹੜੇ ਕੇਸ ਨੇ ਅਤੇ 3 ਜਿਹੜੀਆਂ ਉਸ ਦੇ ਵਿੱਚ ਮੌਤਾਂ ਨੇ। ਸੈਨ ਬਨੀਟੋ 'ਚ 14 ਕੇਸ ਨੇ, ਇੱਕ ਮੌਤ ਆ। ਮੋਨਰੇ 'ਚ 36 ਕੇਸ ਨੇ ਅਤੇ ਇੱਕ ਮੌਤ ਆ। ਸੈਂਟਾ ਕਰੂਜ਼ 'ਚ 44 ਕੇਸ ਨੇ ਅਤੇ ਉੱਥੇ ਇੱਕ ਮੌਤ ਆ। ਸੈਨ ਮਟੇਓ 'ਚ 277 ਕੇਸ ਅਤੇ 6 ਮੌਤਾਂ ਨੇ। ਸੋ ਇਸ ਤਰੀਕੇ ਦੇ ਨਾਲ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹੈਗੇ ਨੇ। ਯੂਬਾ ਕਾਊਂਟੀ ਦੇ ਵਿੱਚ 4 ਕੇਸ ਨੇ। ਸਟਰ ਕਾਊਂਟੀ ਦੇ ਵਿੱਚ 6 ਕੇਸ ਨੇ। ਬਿਊਟ ਕਾਊਂਟੀ 'ਚ 5 ਕੇਸ ਨੇ। ਇੱਥੇ ਕਿਸੇ ਮੌਤ ਦੀ ਜਿਹੜੀ ਖਬਰ ਨਹੀਂ ਹੈ। ਯੋਲੋ ਕਾਊਂਟੀ 'ਚ 16 ਕੇਸ ਅਤੇ ਇੱਕ ਮੌਤ ਆ। ਨਾਪਾ 'ਚ 10 ਕੇਸ ਨੇ। ਇਸੇ ਤਰੀਕੇ ਦੇ ਨਾਲ ਜੇ ਸੈਕਰਾਮੈਂਟੋ ਕਾਊਂਟੀ ਦਾ ਵੀ ਆਪਾਂ ਆਲਰੇਡੀ ਜਿਹੜਾ ਦੱਸ ਚੁੱਕੇ ਹਾਂ। ਐਲਡੋਰਾਡੋ 'ਚ ਵੀ 12 ਕੇਸ ਨੇ ਇਕੱਲੇ। ਪਲੇਸਰ ਦੇ ਵਿੱਚ 53 ਕੇਸ ਨੇ ਅਤੇ 2 ਮੌਤਾਂ ਜਿਹੜੀਆਂ ਉੱਥੇ ਹੋਈਆਂ ਨੇ। ਨਵਾਡਾ ਕਾਊਂਟੀ 'ਚ 17 ਕੇਸ ਨੇ। ਸੋ ਇਹ ਵੱਖ-ਵੱਖ ਜਿਹੜੇ ਆંકੜੇ ਆ। ਕਈ ਸਾਨੂੰ ਜਿਹੜੇ ਸੂਬੇ ਦਾ ਟੈਕਸਸ ਦਾ ਪੁੱਛ ਰਹੇ ਸੀ, ਉੱਥੇ 2300 ਕੇਸ ਹੋ ਚੁੱਕੇ ਹੋਏ ਨੇ, 34 ਮੌਤਾਂ ਨੇ। ਉਸ ਦਾ ਗਵਾਂਢੀ ਜਿਹੜਾ ਸੂਬਾ ਆ ਲੂਜ਼ੀਆਨਾ, ਉੱਥੇ ਜ਼ਿਆਦਾ ਬੁਰੇ ਹਾਲਾਤ ਨੇ। 3500 ਕੇਸ ਉੱਥੇ ਜਿਹੜੇ ਉਹ ਹੋਏ ਨੇ ਅਤੇ 151 ਜਿਹੜੀਆਂ ਉੱਥੇ ਮੌਤਾਂ ਜਿਹੜੀਆਂ ਹੋਈਆਂ ਨੇ। ਸੋ ਉੱਥੇ ਕਹਿੰਦੇ 1 ਲੱਖ ਬੰਦੇ ਦੇ ਪਿੱਛੇ 75 ਲੋਕ ਜਿਹੜੇ ਉਸ ਦੇ ਵਿੱਚ ਪੀੜਤ ਨੇ। ਟੈਕਸਸ ਦੇ ਵਿੱਚ 1 ਲੱਖ ਦੇ ਪਿੱਛੇ 8 ਲੋਕ ਪੀੜਤ ਨੇ। ਕੈਲੀਫੋਰਨੀਆ 'ਚ 1 ਲੱਖ ਦੇ ਪਿੱਛੇ 16 ਜਿਹੜੇ ਲੋਕ ਆ ਉਹ ਪੀੜਤ ਨੇ। ਅਤੇ ਸਭ ਤੋਂ ਬੁਰੇ ਹਾਲਾਤ ਨਿਊਯਾਰਕ 'ਚ ਆ, ਜਿੱਥੇ 1 ਲੱਖ ਦੇ ਪਿੱਛੇ 309 ਲੋਕ ਜਿਹੜੇ ਉਹ ਪੀੜਤ ਹੋਏ ਨੇ। ਸੋ ਇੱਦਾਂ ਦੇ ਹਾਲਾਤ ਵੀ ਜਿਹੜੇ ਬਣੇ ਨੇ। ਨਵਾਡਾ 'ਚ ਵੀ ਆਪਣੇ ਗਵਾਂਢੀ ਸੂਬੇ ਦੀ ਜੇ ਦੇਖੀਏ ਤਾਂ 920 ਕੇਸ ਉੱਥੇ ਨੇ, 15 ਮੌਤਾਂ ਨੇ। ਔਰੇਗਨ 'ਚ 550 ਕੇਸ ਨੇ ਅਤੇ 13 ਜਿਹੜੀਆਂ ਉੱਥੇ ਮੌਤਾਂ ਹੋਈਆਂ ਨੇ। ਐਰੀਜ਼ੋਨਾ 'ਚ 919 ਕੇਸ ਹੋਏ ਨੇ, 17 ਮੌਤਾਂ ਹੋਈਆਂ ਨੇ। ਅਤੇ ਜਿਹੜੇ ਫਲੋਰੀਡਾ ਦੀ ਵੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰ ਰਹੇ ਸੀ, ਤਕਰੀਬਨ 5000 ਕੇਸ ਨੇ ਅਤੇ 60 ਮੌਤਾਂ ਉੱਥੇ ਆਲਰੇਡੀ ਹੋ ਚੁੱਕੀਆਂ। ਅਤੇ ਆਪਾਂ ਉੱਥੇ ਦੀ ਜਿਹੜੀ ਉਹ ਦੱਸ ਰਹੇ ਸੀ ਵੀ ਕਿੱਦਾਂ ਦੇ ਹਾਲਾਤ ਜਿਹੜੇ ਉਹ ਮਾੜੇ ਨੇ। ਅਜੇ ਵੀ ਜਿਹੜੀ ਲੋਕ ਆ ਉਹ ਪਾਰਟੀ ਕਰਨੋਂ ਅਤੇ ਉਸ ਚੀਜ਼ ਨੂੰ ਮੰਨ ਨਹੀਂ ਰਹੇ। ਇਲੀਨੋਇਸ ਦੇ ਵਿੱਚ ਵੀ ਆਪਣੇ ਕਾਫੀ ਲੋਕ ਜਿਹੜੇ ਉਹ ਰਹਿੰਦੇ ਨੇ, ਉੱਥੇ ਵੀ 4500 ਤਕਰੀਬਨ 4600 ਕੇਸ ਨੇ, 66 ਮੌਤਾਂ ਨੇ। ਇੰਡੀਆਨਾ 'ਚ 1500 ਕੇਸ ਨੇ, 32 ਮੌਤਾਂ ਜਿਹੜੀਆਂ ਉੱਥੇ ਹੋ ਚੁੱਕੀਆਂ ਹੋਈਆਂ ਨੇ। ਸੋ ਇੱਦਾਂ ਦੇ ਹਾਲਾਤ ਜਿਹੜੇ ਪੂਰੇ ਜਿਹੜੇ ਕਿਤੇ ਨਾ ਕਿਤੇ ਮੁਲਕ ਦੇ ਵਿੱਚ ਬਣੇ ਹੋਏ ਨੇ। ਅਤੇ ਮਿਸ਼ੀਗਨ ਇਸ ਟਾਈਮ 4ਥੇ ਨੰਬਰ 'ਤੇ ਚੱਲ ਰਿਹਾ ਨੰਬਰ ਆਫ ਕੇਸਿਸ ਦੇ ਮੁਕਾਬਲੇ। 5400 ਤੋਂ ਵੱਧ ਕੇਸ ਨੇ, 132 ਮੌਤਾਂ ਜਿਹੜੀਆਂ ਉੱਥੇ ਹੋ ਚੁੱਕੀਆਂ ਹੋਈਆਂ ਨੇ। ਕਈ ਏਰੀਏ 'ਚ ਘੱਟ ਇਸ ਕਰਕੇ ਵੀ ਆ, ਜਿਹੜੀ ਟੈਸਟਿੰਗ ਵੀ ਘੱਟ ਹੋ ਰਹੀ ਹੈਗੀ ਆ। ਹੁਣ ਕਾਫੀ ਵੱਡੀ ਗਿਣਤੀ ਦੇ ਵਿੱਚ ਟੈਸਟਿੰਗ ਸ਼ੁਰੂ ਹੋਈ ਆ। ਨਵੀਂ ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅਨਾਊਂਸ ਕੀਤਾ ਸੀ, ਕੁਐਸਟ ਕੰਪਨੀ ਨੇ ਇੱਕ ਜਿਹੜਾ ਇੰਸਟਰੂਮੈਂਟ ਜਿਹੜੀ ਟੈਸਟਿੰਗ ਕਿੱਟ ਤਿਆਰ ਕੀਤੀ ਹੈਗੀ ਆ, ਉਹ 5 ਮਿੰਟਾਂ ਦੇ ਵਿੱਚ ਹੀ ਰਿਜ਼ਲਟ ਦੱਸੂਗੀ। ਸੋ ਆਉਣ ਵਾਲੇ 2 ਹਫ਼ਤਿਆਂ 'ਚ ਬਹੁਤ ਵੱਡੀ ਗਿਣਤੀ 'ਚ ਜਿਹੜੇ ਕੇਸ ਆਉਣਗੇ। ਕਈ ਕਹਿੰਦੇ ਜੀ ਇਹਦੇ ਨਾਲ ਤਾਂ ਇੰਡੀਆ ਬੈਟਰ ਆ, ਪਰ ਇੰਡੀਆ 'ਚ ਤੁਹਾਨੂੰ ਪਤਾ ਹੀ ਆ ਵੀ ਪੁਲਿਸ ਵਾਲੇ ਕਿਸ ਤਰ੍ਹਾਂ ਕਰ ਰਹੇ ਹੈਗੇ ਆ। ਇੰਡੀਆ 'ਚ ਹਜੇ ਟੈਸਟਿੰਗ ਨਹੀਂ ਹੋ ਰਹੀ। ਉੱਥੇ ਤਾਂ ਹਜੇ ਪੈਸੇ ਕਿੰਨੇ ਰੁਪਈਏ ਚਾਰਜ ਕਰਦੇ ਆ ਟੈਸਟ ਕਰਨ ਲਈ। ਕਈ ਲੋਕ ਡਰਦੇ ਟੈਸਟ ਹੀ ਨਹੀਂ ਕਰਾਉਂਦੇ ਜਾਂ ਪੂਰੀ ਤਰ੍ਹਾਂ ਬਿਮਾਰ ਨਹੀਂ ਤੱਕ ਜਾਂਦੇ। ਸੋ ਇੱਦਾਂ ਆਪਾਂ ਕੰਪੇਅਰ ਨਹੀਂ ਕਰ ਸਕਦੇ। ਪਰ ਜਿਹੜੇ ਆ USA ਦੇ ਵਿੱਚ ਜਿਹੜੀ ਗਿਣਤੀ ਆ ਇਹ ਕਾਫੀ ਵੱਡੀ ਜਿਹੜੀ ਆਉਣ ਵਾਲੇ ਦਿਨਾਂ 'ਚ ਵਧਣ ਜਾ ਰਹੀ ਆ। ਤਦੇ ਹੀ ਕਰਕੇ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਐਕਸਟੈਂਡ ਕੀਤੀ ਆ ਡੇਟ। ਹੁਣ ਆਪਾਂ ਇੱਕ ਛੋਟੀ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਨੂੰ ਅਨਪਲਾਈਮੈਂਟ ਦੇ ਆਪਣੇ ਸਰੋਤਿਆਂ ਦੇ ਬਹੁਤ ਸਾਰੇ ਕੁਐਸਚਨ ਸੀ। ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਗ੍ਰਾਂਟ ਆ, ਲੋਨ ਆ, ਉਹਦੇ ਬਾਰੇ ਥੋੜ੍ਹਾ ਡਿਸਕਸ ਕਰਾਂਗੇ ਜੀ। ਆਪਾਂ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ। ਅਤੇ ਜੇ ਕਿਸੇ ਦਾ ਕੋਈ ਕੁਐਸਚਨ ਆ ਫੇਸਬੁੱਕ 'ਤੇ ਤੁਸੀਂ ਕੁਐਸਚਨ ਉਹ ਪਾ ਸਕਦੇ ਆ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM।
ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। Apollo Physicians 8191 Timberlake Way Suite 200 Sacramento Primary Care Clinic Dr. Paramjit Singh Panesar MD Family Medicine ਅਤੇ Dr. Jasprit Kaur Tiwana MD Internal Medicine ਦੀ ਅਗਵਾਈ ਦੇ ਹੇਠ Apollo Physicians ਜਿੱਥੇ ਤੁਹਾਡੇ ਹਰ ਤਰੀਕੇ ਦੇ ਬਿਮਾਰੀਆਂ ਦਾ ਇਲਾਜ ਕਰਦੇ ਹਨ। ਸਰੀਰ ਦੀ ਕਿਸੇ ਵੀ ਤਰੀਕੇ ਦੀਆਂ ਬਿਮਾਰੀਆਂ ਦੇ ਲਈ, ਦਿਲ ਦੀ ਬਿਮਾਰੀ, ਕ੍ਰੋਨਿਕ ਡਿਜ਼ੀਜ਼, ਫਲੂ ਸ਼ਾਟ, ਪੀਡੀਆਟ੍ਰਿਕਸ, ਪ੍ਰਾਇਮਰੀ ਕੇਅਰ, ਸੇਮ ਡੇ ਕੇਅਰ ਦੀਆਂ ਸੇਵਾਵਾਂ ਦਿੰਦੇ ਹਨ। ਔਰਤਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਨ। ਇਹਨਾਂ ਦੇ ਲੋਕੇਸ਼ਨ ਤੇ ਹੀ ਲੈਬ ਵੀ ਹੈ। ਇਹ ਇਮੀਗ੍ਰੇਸ਼ਨ ਦਾ ਮੈਡੀਕਲ ਵੀ ਕਰਦੇ ਹਨ। ਬਹੁਤੀਆਂ ਇੰਸ਼ੋਰੈਂਸਸ ਅਸੈਪਟ ਕਰਦੇ ਹਨ ਅਤੇ ਇੰਸ਼ੋਰੈਂਸ ਨਾ ਹੋਣ ਦੇ ਉੱਤੇ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਇਹ ਆਪਣੀਆਂ ਸਰਵਿਸਿਜ਼ ਦਿੰਦੇ ਹਨ। ਇਹਨਾਂ ਦੀ ਦੂਜੀ ਲੋਕੇਸ਼ਨ ਰੋਜ਼ਵਿਲ ਵਿੱਚ ਹੈ। ਹੋਰ ਜਾਣਕਾਰੀ ਲਈ ਕਾਲ 9162365800 916 236 5800। Apollo Physicians Sacramento। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਪੰਜਾਬੀ ਰੇਡੀਓ USA ਦੇ ਸਰੋਤਿਆਂ ਦਾ ਇੱਕ ਵਾਰੀ ਫੇਰ ਬ੍ਰੇਕ ਤੋਂ ਬਾਅਦ ਧੰਨਵਾਦ। ਸਰੋਤਿਓ, ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਅਨਪਲੋਇਮੈਂਟ ਨੂੰ ਲੈ ਕੇ ਜਾਂ ਸਮਾਲ ਬਿਜ਼ਨਸ ਦਾ ਜਿਹੜਾ
ਰਿਲੀਫ ਜਿਹੜੀ ਗ੍ਰਾਂਟ ਆ ਉਹਨੂੰ ਲੈ ਕੇ ਜਦੋਂ ਅਸੀਂ ਕੱਲ੍ਹ ਸ਼ੋਅ ਵੀ ਕੀਤਾ ਸੀ, ਗੁਰਪ੍ਰੀਤ ਕੌਰ CPA ਨੂੰ ਲੈ ਕੇ ਆਏ ਸੀ, ਬਹੁਤ ਜਾਣਿਆਂ ਦੇ ਕੁਐਸਚਨ ਸੀ। ਕਈ ਵਾਰੀ ਫਿਰ ਆਫਿਸ ਵੀ ਕਾਲ ਕਰਦੇ ਆ ਭਈ ਹੁਣ ਧਿਆਨ ਨਾਲ ਸੁਣ ਲਿਓ, ਬਾਰ-ਬਾਰ ਫਿਰ ਆਪਾਂ ਵੀ ਤੁਹਾਨੂੰ ਪਤਾ ਸਾਡੀ ਜੌਬ ਜਿਹੜੀ ਆ ਉਹ ਨਿਊਜ਼ ਸ਼ੇਅਰ ਕਰਨਾ ਆ, ਨਾ ਕਿ ਕੱਲੀ ਗੱਲ ਜਿਹੜੀ ਆ ਉਹ 'ਚ ਫਿਰ ਆਪਾਂ ਹੈਲਪ ਨਹੀਂ ਕਰ ਸਕਦੇ ਹੈਗੇ। ਸੋ ਧਿਆਨ ਨਾਲ ਸੁਣ ਲਿਓ ਵੀ ਕੌਣ ਕੀ ਕਰ ਸਕਦਾ। ਸੋ ਪਹਿਲਾਂ ਤਾਂ ਇਹ ਆ ਵੀ ਹਰ ਇੱਕ ਬੰਦਾ USA ਦੇ ਵਿੱਚ ਜਿਹਦਾ ਲੀਗਲ ਜਿਸ ਹਿਸਾਬ ਨਾਲ ਸਟੇਟਸ ਹੈਗਾ ਆ, ਨੋ ਮੈਟਰ ਪੋਲੀਟੀਕਲ ਅਸਾਈਲਮ ਆ, ਤੁਸੀਂ ਵਰਕ ਪਰਮਿਟ ਆ, H1 ਆ, ਕੁਛ ਵੀ ਆ, ਲੀਗਲ ਹੋਣਾ ਚਾਹੀਦਾ, ਯਾਨੀ ਕਿ ਐਕਸਪਾਇਰ ਨਹੀਂ ਹੋਣਾ ਚਾਹੀਦਾ ਜੀ। ਬਿਲਕੁਲ ਸੋਰਸ ਸਿਕਿਉਰਿਟੀ ਹੈਗੀ। ਉਹਨਾਂ ਨੂੰ $1200 ਇੱਕ ਬੰਦੇ ਨੂੰ ਆਉਣਾ, ਤੇ ਹਸਬੈਂਡ ਵਾਈਫ ਨੂੰ 2400, ਜੇ 4 ਜਾਣੇ ਆ ਨਿਆਣੇ $500। ਸੋ ਇਹ ਕਲੀਅਰ ਹੋ ਗਿਆ। ਇਹ ਵੀ ਇਹਦੇ ਵਿੱਚ ਇਹ ਵੀ ਦੱਸ ਦਿਓ ਵੀ ਇਨਕਮ ਬੇਸਡ ਆ ਜੀ, ਜਿਨ੍ਹਾਂ ਦੀ ਇਨਕਮ 75,000 ਤੋਂ ਥੱਲੇ ਹੈਗੀ ਆ ਸਿੰਗਲ ਦੀ ਉਹਨੂੰ 1200 ਮਿਲਣਾ ਹੈ, ਜੇ 2 ਜਣਿਆਂ ਦੀ 1.5 ਲੱਖ। ਉਹ ਤੋਂ ਬਾਅਦ ਆ ਜਾ ਹੁਣ ਅਨਪਲਾਇਮੈਂਟ। ਹੁਣ ਦੇਖੋ ਅਸੀਂ ਹਰ ਇੱਕ ਜਣਾ ਆਈਫੋਨ ਸਾਡੇ ਕੋਲ ਹੈਗਾ, ਗੂਗਲ ਸਰਚ ਕਰ ਸਕਦੇ। ਹਰ ਇੱਕ ਸਟੇਟ ਦਾ ਅਨਪਲਾਇਮੈਂਟ ਦਾ ਆਫਿਸ ਡਿਫਰੈਂਟ ਆ। ਤੁਸੀਂ ਜਾ ਕੇ ਪਾਓ ਨਿਊਯਾਰਕ ਅਨਪਲਾਇਮੈਂਟ ਆਫਿਸ, ਕੈਲੀਫੋਰਨੀਆ ਅਨਪਲਾਇਮੈਂਟ ਆਫਿਸ, ਮਿਸ਼ੀਗਨ, ਕੁਛ ਵੀ ਬੜੀ ਈਜ਼ੀਲੀ ਲੱਭ ਸਕਦੇ ਆ। ਹੁਣ ਰਾਤੀ ਮੈਨੂੰ ਕੰਨਿਆਂ ਨੇ ਪੁੱਛੇ ਵੀ ਲਿੰਕ ਭੇਜੋ ਭਾਜੀ, ਲਿੰਕ ਭੇਜੋ, ਬੜਾ ਈਜ਼ੀ ਆ, ਕੋਈ ਐਡਾ ਔਖਾ ਨਹੀਂ ਕੰਮ ਹੈਗਾ। ਉੱਥੇ ਜਾ ਕੇ ਔਨਲਾਈਨ ਤੁਸੀਂ ਅਪਲਾਈ ਕਰਨਾ। ਜੇ ਤੁਹਾਡੇ ਘਰ 'ਚ ਨਹੀਂ ਤੁਸੀਂ ਭਰ ਸਕਦੇ, ਕਈ ਬਜ਼ੁਰਗ ਹੈਗੇ ਆ ਜਿਨ੍ਹਾਂ ਨੂੰ ਕੰਪਿਊਟਰ ਨਹੀਂ ਆਉਂਦਾ, ਪਲੀਜ਼ ਆਪਣੇ ਕੋਈ ਰਿਸ਼ਤੇਦਾਰ ਹੁਣ ਇਸ ਵੇਲੇ ਕੰਮ ਆਉਣੇ ਆ ਜਾਂ ਆਂਢੀ ਗੁਆਂਢੀ ਆ ਕਿ ਇਹਨਾਂ ਦਾ ਬੱਚਾ ਹੈਗਾ, ਬੱਚੇ ਵੀ ਵਿਹਲੇ ਆ, ਛੁੱਟੀਆਂ ਆ ਸਾਰੇ ਬੱਚਿਆਂ ਨੂੰ, ਹੁਣ ਹਾਈ ਸਕੂਲ ਸਾਰੇ ਬੰਦ ਆ, ਯੂਨੀਵਰਸਿਟੀਆਂ ਬੰਦ ਆ। ਸੋ ਆਪਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਜਿਹਦਾ ਨਿਆਣਾ ਕਿਸੇ ਦਾ ਜਿਹੜਾ ਹੈਲਪ ਕਰਾ ਸਕਦਾ ਹੈਲਪ ਕਰੋ, ਔਨਲਾਈਨ ਜਾ ਕੇ ਭਰੋ। ਉਹਦੇ 'ਚ ਨੋ ਮੈਟਰ ਤੁਸੀਂ ਪੋਲੀਟੀਕਲ ਅਸਾਈਲਮ 'ਤੇ ਆ, ਤੁਸੀਂ ਗ੍ਰੀਨ ਕਾਰਡ 'ਤੇ ਆ, ਤੁਸੀਂ ਸਿਟੀਜ਼ਨ ਆ, ਤੁਸੀਂ ਵਰਕ ਪਰਮਿਟ 'ਤੇ ਆ, ਤੁਸੀਂ ਲੇ ਆਫ ਹੋਏ ਹੋ ਆ। ਲੇ ਆਫ ਹੋਣਾ ਚਾਹੀਦਾ, ਜੇ ਆਪ ਕੰਮ ਛੱਡਿਆ ਫੇਰ ਨਹੀਂ ਅਨਪਲਾਇਮੈਂਟ ਮਿਲਣੀ। ਲੇ ਆਫ ਹੋਏ ਹੋ ਆ, ਤੁਸੀਂ ਅਨਪਲਾਈ ਫਾਈਲ ਕਰ ਸਕਦੇ ਆ। ਇਹਦੇ ਵਿੱਚ ਪਹਿਲੀ ਵਾਰੀ ਹੋਇਆ ਅਮਰੀਕਾ ਦੀ ਹਿਸਟਰੀ 'ਚ ਇਹਨਾਂ ਨੇ ਗਿਗ ਵਰਕਰਸ ਨੂੰ ਵੀ ਇਨਕਲੂਡ ਕੀਤਾ ਹੈ, ਜਿਹੜੇ 1099 ਵਾਲੇ ਆ। 1099 'ਚ ਊਬਰ ਵਾਲੇ ਆ ਗਏ, ਲਿਫਟ ਵਾਲੇ ਆ ਗਏ, ਟਰੱਕਾਂ ਵਾਲੇ ਆ ਗਏ, ਜਿਹੜੇ ਇੱਦਾਂ ਦੇ ਲੋਕ ਆ ਉਹ ਵੀ ਜਿਹੜਾ ਅਪਲਾਈ ਕਰ ਸਕਦੇ ਹੈਗੇ ਆ। ਸੋ ਇਹ ਬਹੁਤ ਇੰਪੋਰਟੈਂਟ ਹੈਗਾ, ਕਿਉਂਕਿ ਬਾਰ-ਬਾਰ ਇਹੀ ਕੁਐਸਚਨ ਆ। ਤੇ ਇੱਕ ਕੁਐਸਚਨ ਬਹੁਤ ਆਪਣੇ, ਕਿਉਂਕਿ ਆਪਣੀ ਪੰਜਾਬੀ ਭੈਣ ਭਰਾ ਬਹੁਤ ਸਾਰੇ ਪੋਲੀਟੀਕਲ ਅਸਾਈਲਮ 'ਤੇ ਵੀ ਆ, ਉਹਨਾਂ ਦਾ ਇਹੀ ਕੁਐਸਚਨ ਆ ਵੀ ਸਾਡੇ 'ਤੇ ਤਾਂ ਨਹੀਂ ਫਰਕ ਪਊਗਾ, ਗ੍ਰੀਨ ਕਾਰਡ 'ਤੇ ਤਾਂ ਨਾ ਫਰਕ ਪਊਗਾ। ਇਹ ਕਿਸੇ ਤਰ੍ਹਾਂ ਦਾ ਜਿਹੜੀ ਹੈ ਪਬਲਿਕ ਚਾਰਜ ਨਹੀਂ ਹੈ। ਅਨਪਲਾਇਮੈਂਟ ਇਜ਼ ਨਾਟ ਏ ਪਬਲਿਕ ਚਾਰਜ। ਅਨਪਲਾਇਮੈਂਟ ਜਿਹੜੀ ਹੁੰਦੀ ਆ, ਇਹ ਜਿਹੜਾ ਤੁਸੀਂ ਟੈਕਸ ਪੇ ਕਰਦੇ ਆ ਉਹਦੇ 'ਚ ਅਨਪਲਾਇਮੈਂਟ ਦਾ ਟੈਕਸ ਹੁੰਦਾ। ਜੇ ਪੇ ਸਟੈਪ ਕੱਢ ਕੇ ਦੇਖੋ ਉਹੀ ਤੁਹਾਨੂੰ ਵਾਪਸ ਮਿਲਦਾ। ਸੋ ਬਹੁਤ ਸਾਰਿਆਂ ਦਾ ਇਹ ਸੀ ਵੀ ਮੈਂ ਇਸ ਸਾਲ ਦਾ ਟੈਕਸ ਨਹੀਂ ਭਰਿਆ, ਜੇ ਪਿਛਲੇ ਸਾਲ ਦਾ ਭਰਿਆ ਦੈਟਸ ਓਕੇ। ਜੇ ਇਸ ਸਾਲ ਨਵੇਂ ਆਏ ਆ, ਕਈਆਂ ਨੂੰ 3 ਮਹੀਨੇ ਹੋਏ ਆਇਆਂ ਨੂੰ, ਪਰ ਉਹ ਕੰਮ ਕਰਦੇ ਸੀ, ਲੇ ਆਫ ਹੋ ਗਏ, ਉਹਨਾਂ ਦਾ ਡਾਟਾ ਜਿਹੜਾ ਅਪਡੇਟ ਨਹੀਂ ਹੋਇਆ ਹੈਗਾ, ਪਰ ਦੈਟਸ ਓਕੇ, ਤੁਸੀਂ ਫਾਈਲ ਕਰ ਸਕਦੇ ਆ। ਕਿਉਂਕਿ ਜਦੋਂ ਤੁਸੀਂ ਫਾਈਲ ਕਰਨਾ ਆ, ਅਨਪਲਾਇਮੈਂਟ ਆਫਿਸ ਵਾਲਿਆਂ ਨੇ ਜਿਹੜਾ ਤੁਹਾਡਾ ਇੰਪਲਾਇਰ ਆ ਜਿੱਥੇ ਕੰਮ ਕਰਦੇ ਸੀ ਉਹਨਾਂ ਨੂੰ ਚਿੱਠੀ ਪਾਣੀ ਆ, ਉਹ 'ਚ ਉਹਨੇ ਲਿਖਣਾ ਆ ਵੀ ਹਾਂ ਇਹਦੀ ਇੰਨੀ ਤਨਖਾਹ ਸੀ, ਇੰਨੇ ਮਹੀਨੇ ਤੋਂ ਇਸ ਡੇਟ ਤੋਂ ਇਸ ਡੇਟ ਤੱਕ ਕੰਮ ਕੀਤਾ, ਇਹ ਸਹੀ ਹੈਗਾ, ਨਾਲ ਪੇ ਸਟੈਬ ਲੱਗਣਾ ਆ। ਸੋ ਉਹ ਕੋਈ ਪ੍ਰੋਬਲਮ ਨਹੀਂ ਹੈ, ਅਨਪਲਾਇਮੈਂਟ ਤੁਸੀਂ ਜਿਹੜੀ ਆ ਉਹ ਫਾਈਲ ਕਰ ਸਕਦੇ ਆ। ਜੀ ਬਿਲਕੁਲ। ਸੋ ਬਹੁਤ ਸਾਰੇ ਲੋਕ ਜਿਹੜੇ ਅਨਡਾਕੂਮੈਂਟਡ ਨੇ, ਜਿਹੜਾ ਇਹ ਇਸ ਦੇ ਵਿੱਚ ਦੱਸਦੇ ਜਾਈਏ, ਜੇ ਤੁਹਾਡਾ ਕੋਈ ਲੀਗਲ ਸਟੇਟਸ ਇੱਥੇ ਨਹੀਂ ਹੈਗਾ, ਉਹਨਾਂ ਦੇ ਲਈ ਜ਼ਰੂਰ ਮੁਸ਼ਕਿਲ ਜਿਹੜੀ ਹੈਗੀ ਆ। ਸੋ ਬਾਰ-ਬਾਰ ਜਿਹੜੇ ਭਾਜੀ ਦੱਸ ਰਹੇ ਨੇ, ਹਰਜੋਤ ਜੀ ਦੱਸ ਰਹੇ ਨੇ, ਉਹਨਾਂ ਦਾ ਮਕਸਦ ਇਹੀ ਆ ਵੀ ਜੇ ਤੁਹਾਡਾ ਵਰਕ ਪਰਮਿਟ ਐਕਸਪਾਇਰਡ ਨਹੀਂ ਹੋਇਆ, ਤੁਹਾਡਾ ਸਟੇਟਸ ਇੱਥੇ ਲੀਗਲ ਆ, ਇਰਰਿਸਪੈਕਟਿਵ ਤੁਸੀਂ ਇੱਥੇ ਅਸਾਈਲਮ ਦਾ ਕੇਸ ਕੀਤਾ ਹੈ, ਪੋਲੀਟੀਕਲ ਅਸਾਈਲਮ ਆ, ਗ੍ਰੀਨ ਕਾਰਡ ਆ, ਸਿਟੀਜ਼ਨ ਆ, ਤੁਸੀਂ ਜਿਹੜਾ ਕਿਸੇ ਤਰੀਕੇ ਦੇ ਨਾਲ ਆ, ਸੋ ਉਹ ਚੀਜ਼ ਤੁਸੀਂ ਜਿਹੜੀ ਆ ਉਹਦੇ ਵਿੱਚ ਅਪਲਾਈ ਕਰ ਸਕਦੇ ਹੋ। ਕਈ ਲੋਕ ਪੁੱਛ ਰਹੇ ਨੇ ਵੀ ਕੀ ਜੇ ਸਾਡੀ 1 ਲੱਖ ਤੋਂ ਉੱਤੇ ਤਨਖਾਹ ਆ ਤੇ ਉਹਨਾਂ ਨੂੰ ਲੇ ਆਫ ਕਰ ਦਿੱਤਾ ਗਿਆ ਆ ਤੇ ਉਹ ਅਪਲਾਈ ਕਰ ਸਕਦੇ ਨੇ। ਬਿਲਕੁਲ ਇਹਦੇ ਵਿੱਚ ਬਾਰ-ਬਾਰ ਆਪਾਂ ਜੇ ਇਸ ਨੂੰ ਦੁਬਾਰਾ ਦੁਹਰਾ ਦਿੰਦੇ ਆ, ਜਿਨ੍ਹਾਂ ਦੀ ਜੌਬ ਸੀਗੀ ਤੇ ਉਹਨਾਂ ਨੂੰ ਜੌਬ ਤੋਂ ਕੱਢ ਦਿੱਤਾ ਗਿਆ ਆ ਜਾਂ ਉਹਨਾਂ ਦੇ ਘੰਟੇ ਕਾਫੀ ਘੱਟ ਗਏ ਨੇ, ਉਹ ਜਿਹੜੇ ਆ ਸਾਰੇ ਜਾਣੇ ਅਨਇੰਪਲੋਇਮੈਂਟ ਦੇ ਜਿਹੜੇ ਬੈਨੀਫਿਟ ਆ ਉਸ ਦੇ ਲਈ ਅਪਲਾਈ ਕਰ ਸਕਦੇ ਆ, ਬਸ਼ਰਤੇ ਉਹਨਾਂ ਨੇ ਜਿਹੜਾ ਟੈਕਸ ਆ ਉਹ ਭਰਿਆ ਹੋਵੇ। ਜੇ ਕੋਈ ਕੈਸ਼ ਦੇ ਉੱਤੇ ਕਰਦਾ ਸੀ ਉਹਦੇ ਲਈ ਮੁਸ਼ਕਿਲ ਜਿਹੜੀ ਉਹ ਹੋਊਗੀ, ਕਿਉਂਕਿ ਉਸਨੇ ਜੇ ਟੈਕਸ ਭਰਿਆ ਨਹੀਂ, ਉਹਨੇ ਕਦੀ ਸ਼ੋਅ ਨਹੀਂ ਕੀਤਾ, ਤਾਂ ਉਹ ਸਰਕਾਰ ਦੀਆਂ ਜਿਹੜੀਆਂ ਅੱਖਾਂ ਦੇ ਵਿੱਚ ਕਦੀ ਸੀਗਾ ਨਹੀਂ, ਉਹਨਾਂ ਲਈ ਮੁਸ਼ਕਿਲ ਜਿਹੜੀ ਹੋਊਗੀ। ਇਸ ਦੇ ਵਿੱਚ ਜਿਹੜੇ ਟਰੱਕਰਸ ਆ ਉਹ ਵੀ ਆਉਂਦੇ ਨੇ, 1099 ਦੇ ਉੱਤੇ ਡਰਾਈਵਰ ਕੰਮ ਕਰਨ ਵਾਲੇ ਆ ਉਹ ਵੀ ਆ ਰਹੇ ਨੇ, ਸਾਰਿਆਂ ਨੂੰ ਹੀ ਜਿਹੜਾ ਗਿਗ ਵਰਕਰਸ ਆ ਉਹਨਾਂ ਨੇ ਇਸ ਦੇ ਵਿੱਚ ਇਨਕਲੂਡ ਆ ਉਹ ਕਰ ਲਿਆ ਹੈਗਾ ਆ। ਇੱਕ ਸਵਾਲ ਹੋਰ ਆ ਰਿਹਾ ਸੀ ਹਰਜੋਤ ਸਿੰਘ ਜੀ ਵੀ ਸਾਡੀ ਅਨਇੰਪਲੋਇਮੈਂਟ ਪਹਿਲੋਂ ਦੀ ਜਿਹੜੀ ਉਹ ਚੱਲ ਰਹੀ ਆ, ਕੀ $600 ਐਕਸਟਰਾ ਜਿਹੜਾ ਆ ਉਹ ਉਹਨਾਂ ਨੂੰ ਮਿਲੂਗਾ? ਇਹਦੇ ਬਾਰੇ ਕਲੈਰਿਟੀ ਨਹੀਂ, ਪਰ ਮੈਨੂੰ ਲੱਗਦਾ ਸ਼ਾਇਦ ਨਹੀਂ, ਕਿਉਂਕਿ ਜਿਨ੍ਹਾਂ ਦੀ ਇਹਦੇ ਕਰਕੇ ਜਿਹੜੀ ਗਈ ਹੋਊਗੀ ਜੌਬ, ਉਹਨਾਂ ਦੇ ਲਈ ਐਕਸਟਰਾ
$600 ਜਿਹੜਾ ਉਹਨਾਂ ਨੇ ਜਿਹੜਾ ਉਹ ਕੀਤਾ ਹੋ ਸਕਦਾ ਆ, ਕਿਉਂਕਿ ਜੇ ਤੁਸੀਂ ਆਲਰੇਡੀ ਅਨਇੰਪਲੋਇਮੈਂਟ ਸੀ, ਮੰਨ ਲਓ 2-3 ਮਹੀਨੇ ਤੋਂ ਪਹਿਲਾਂ ਤੋਂ ਤੁਹਾਡੀ ਜਿਹੜੀ ਉਹ ਚੱਲ ਰਹੀ ਆ, ਸੋ ਉਸ ਨੂੰ ਦੇਖਿਆ ਜਾਊਗਾ ਕਿ ਨਹੀਂ ਦੇਖਿਆ ਜਾਊਗਾ, ਇਸ ਦੇ ਬਾਰੇ ਅਜੇ ਜਿਹੜਾ ਇਹ ਪ੍ਰਸ਼ਨ ਚਿੰਨ੍ਹ ਡਾਇਲਮਾ ਆ। ਇਹ ਮੇਰਾ ਵਿਚਾਰ ਹੈ, ਇਹ ਕੋਈ ਓਫੀਸ਼ੀਅਲ ਸਟੇਟਮੈਂਟ ਨਹੀਂ ਆ, ਇਹ ਸਿਰਫ ਮੇਰਾ ਸੋਚਣਾ ਆ ਵੀ ਸ਼ਾਇਦ ਇੱਦਾਂ ਜਿਹੜਾ ਉਹਨਾਂ ਨੇ ਦੇਖਣਾ ਆ ਵੀ ਜਿਨ੍ਹਾਂ ਦੀ ਕਰੋਨਾ ਵਾਇਰਸ COVID-19 ਦੇ ਕਰਕੇ ਨਾਨ ਅਸੈਂਸ਼ੀਅਲ ਬਿਜ਼ਨਸ ਬੰਦ ਹੋਣ ਕਰਕੇ ਜਾਂ ਉਹਨਾਂ ਨੂੰ ਲੇ ਆਫ ਹੋਣ ਕਰਕੇ ਜਿਨ੍ਹਾਂ ਦਾ ਗਿਆ ਆ ਉਹਨਾਂ ਨੂੰ ਐਕਸਟਰਾ ਮਿਲੂਗਾ। ਪਰ ਫਿਰ ਵੀ ਤੁਸੀਂ ਜਿਹੜੇ ਆਪਣੇ ਸਟੇਟ ਦੇ ਅਨਇੰਪਲੋਇਮੈਂਟ ਦਾ ਜਿਹੜਾ ਆਫਿਸ ਆ, ਜੇ ਉਹ ਫੋਨ ਚੱਕਦੇ ਆ ਤਾਂ ਉਹਦੇ ਲਈ ਤੁਸੀਂ ਜਿਹੜਾ ਉੱਥੇ ਡੈਫੀਨੇਟਲੀ ਉਹਨਾਂ ਨੂੰ ਤੁਸੀਂ ਕਰ ਸਕਦੇ ਹੋ, ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਆਪਣੇ ਜਿਹੜੇ ਸਵਾਲ ਦਾ ਜਵਾਬ ਆ ਉੱਥੋਂ ਮਿਲ ਸਕਦਾ ਆ। ਸੋ ਬਿਲਕੁਲ ਇਸ ਤਰ੍ਹਾਂ DoorDash ਵਾਲੇ ਵੀ ਪੁੱਛ ਰਹੇ ਆ, ਉਹ ਵੀ ਗਿਗ ਵਰਕਰਸ ਦੇ ਅੰਡਰ ਹੀ ਆਣੇ, ਅਪਲਾਈ ਕਰ ਸਕਦੇ ਆ। ਪਰ ਹੁਣੇ ਪਤਾ ਲੱਗਣਾ ਆ ਵੀ ਕਿਉਂਕਿ ਜਦੋਂ ਆਪਾਂ ਕਰਦੇ ਨਾ ਵੀ ਟੈਕਸ ਘੱਟ ਭਰੀਏ 1099 ਲਈਏ ਤੇ ਉਹ ਫਿਰ ਅਨਪਲਾਈਮੈਂਟ ਜਿਹੜੀ ਆ ਉਹ ਉਸ ਹਿਸਾਬ ਨਾਲ ਹੀ ਮਿਲਦੀ ਹੈਗੀ ਆ। ਸੋ ਪਹਿਲਾਂ ਜਿਹੜੀ ਅਨਪਲਾਈਮੈਂਟ ਆ ਬਹੁਤ ਸਾਰੀਆਂ ਸਟੇਟਾਂ 'ਚ 4 ਮਹੀਨਿਆਂ ਤੱਕ ਹੁੰਦੀ ਹੈਗੀ ਆ, 28 ਵੀਕ ਤੱਕ ਜਿਹੜੀ ਹੁਣ ਐਕਸਟੈਂਡ ਕਰ ਦਿੱਤੀ ਗਈ ਹੈਗੀ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ। ਅਤੇ ਕਈਆਂ ਦੀ ਜਿੱਦਾਂ ਮੈਕਸੀਮਮ ਅਨਪਲਾਈਮੈਂਟ ਕੈਲੀਫੋਰਨੀਆ 'ਚ $450 ਪਰ ਹਫ਼ਤਾ ਹੁੰਦੀ ਆ, ਉਹਦੇ ਉੱਪਰ $600 ਐਕਸਟਰਾ ਜਿਹੜੀ ਆ ਫੈਡਰਲ ਗਵਰਨਮੈਂਟ ਪੇ ਕਰੂਗੀ। ਸੋ ਉਹਦੇ ਲਈ ਤੁਹਾਨੂੰ ਕੋਈ ਐਕਸਟਰਾ ਐਪਲੀਕੇਸ਼ਨ ਨਹੀਂ ਫਾਈਲ ਕਰਨੀ ਪੈਣੀ ਹੈਗੀ, ਉਹਦੇ ਅੰਡਰ ਹੀ ਤੁਹਾਨੂੰ ਮਿਲਣੀ ਹੈਗੀ ਆ। ਸੋ ਜੇ ਤੁਹਾਨੂੰ ਸ਼ੱਕ ਲੱਗਦਾ ਨੋ ਪ੍ਰੋਬਲਮ, ਤੁਸੀਂ ਫਾਈਲ ਕਰ ਸਕਦੇ, ਫਾਈਲ ਕਰਨ ਦਾ ਕੋਈ ਫਾਈਨ ਨਹੀਂ ਹੈਗਾ, ਬੜੀ ਈਜ਼ੀ ਐਪਲੀਕੇਸ਼ਨ ਆ, ਔਨਲਾਈਨ ਜਾ ਕੇ ਫਾਈਲ ਕਰ ਸਕਦੇ ਆ। ਉਹਨਾਂ ਦੇ ਕੰਪਿਊਟਰ ਜ਼ਰੂਰ ਬਹੁਤ ਬਿਜ਼ੀ ਆ, ਪਰ ਟਰਾਈ ਕਰੀ ਜਾਓ। ਜਿਹੜਾ ਬੰਦਾ ਅਨਪਲਾਈਡ ਆ ਸ਼ਾਮ ਨੂੰ ਕਰ ਲਓ, ਰਾਤ ਨੂੰ ਕਰ ਲਓ, ਤੜਕੇ ਕਰ ਲਓ, ਜਿੰਨੇ ਮਰਜ਼ੀ ਕਰ ਲਓ। ਉੱਥੇ ਟਾਈਮਿੰਗ ਉਹਨਾਂ ਦੀ ਹੈਗੀ ਆ, ਉਹਨਾਂ ਨੇ ਹਰਜੋਤ ਸਿੰਘ ਜੀ ਟਾਈਮਿੰਗ ਲਿਖੀ ਆ ਵੀ ਇਹਦੇ ਦੇ ਦੌਰਾਨ ਹੀ ਜਿਹੜੇ ਆ ਉਸ ਜਿਹੜਾ ਫੀਚਰ ਅਵੇਲੇਬਲ ਹੋਣਾ ਹੈ। ਸੋ ਉਸ ਦੇ ਦੌਰਾਨ ਹੀ ਤੁਹਾਨੂੰ ਜਿਹੜਾ ਉਹ ਦੇਖਣਾ ਪੈਣਾ ਆ। ਇਹ ਆ ਵੀ ਹਾਂ ਆਪਣਾ ਫਾਰਮ ਵਗੈਰਾ ਪੂਰਾ ਕਰ ਲਓ, ਜਦੋਂ ਸਬਮਿਸ਼ਨ ਕਰਨੀ ਆ ਵੀ ਉਸ ਟਾਈਮਿੰਗ ਦੌਰਾਨ ਜਿਹੜੀ ਬਾਰ-ਬਾਰ ਕਰੀ ਚੱਲੋ। ਜੇ ਹੁਣ ਘਰੇ ਰਾਈਟ ਨਾਓ ਹੈਗੇ ਆ, ਸੋ ਜਿਹੜੇ ਉਹ ਟਾਈਮਿੰਗਸ ਓਪਨ ਹੈਗੀਆਂ ਆ ਉਸ ਹਿਸਾਬ ਦੇ ਨਾਲ ਜਿਹੜੀਆਂ ਤੁਸੀਂ ਕਰ ਸਕਦੇ ਆ। ਬਾਕੀ ਜਿਹੜੇ ਕਈ ਪੁੱਛ ਰਹੇ ਨੇ ਵੀ ਅਸੀਂ ਟੈਸਟ ਕਿੱਥੋਂ ਕਰਵਾ ਸਕਦੇ, ਆਈ ਥਿੰਕ ਬੈਸਟ ਉਹਦੇ ਲਈ ਆਈਦਰ CDC ਦੀ ਵੈਬਸਾਈਟ ਆ ਜਾਂ ਜਿਹੜੇ ਤੁਸੀਂ ਸਟੇਟ ਦੇ ਵਿੱਚ ਰਹਿੰਦੇ ਆ, ਜਿੱਦਾਂ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਆ, ਇੱਥੇ ਦਾ ਜਿਹੜਾ ਮੇਨ ਹੈਗਾ ਆ, ਉਹਦੇ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਆ ਵੀ ਕਿੱਥੇ ਕਿੱਥੇ ਅਵੇਲੇਬਲ ਜਿਹੜੀਆਂ ਉਹ ਹੈਗੀਆਂ, ਜਾਂ CDC ਵਾਲੇ ਜਿਹੜੇ ਤੁਹਾਨੂੰ ਉੱਥੇ ਦੱਸਣਗੇ ਵੀ ਤੁਹਾਡੇ ਸੂਬੇ ਦੇ ਵਿੱਚ ਜਿਹੜਾ ਉਹ ਕਿੱਥੇ ਹੋ ਸਕਦਾ ਆ। ਸੋ ਇਹ ਜਾਂ ਫਿਰ ਸਭ ਤੋਂ ਬੈਸਟ ਜਿਹੜਾ ਇਹ ਵੀ ਹੈਗਾ ਵੀ ਜਿਨ੍ਹਾਂ ਦੇ ਥਰੂ ਤੁਹਾਡੀ ਇੰਸ਼ੋਰੈਂਸ ਹੈਗੀ ਹੈ, ਮੈਡੀਕਲ ਇੰਸ਼ੋਰੈਂਸ ਆ, ਉਹਨਾਂ ਨੂੰ ਤੁਸੀਂ ਕੰਟੈਕਟ ਕਰਕੇ ਜਿਹੜੇ ਆਪਣੇ ਸਿੰਪਟਮਸ ਦਾ ਜਿਹੜਾ ਦੱਸੋ ਅਤੇ ਉਹਨਾਂ ਨੂੰ ਪੁੱਛੋ ਵੀ ਮੈਂ ਟੈਸਟ ਕਰਵਾਉਣਾ ਚਾਹੁੰਦਾ ਆ, ਮੈਨੂੰ ਇੰਨੇ ਚਿਰ ਤੋਂ ਜਿਹੜੀ ਆ ਇਸ ਦੇ ਇੱਦਾਂ ਦੇ ਲੱਛਣ ਜਿਹੜੇ ਉਹ ਨਜ਼ਰ ਆ ਰਹੇ ਨੇ, ਸੋ ਮੈਨੂੰ ਪਲੀਜ਼ ਦੱਸੋ ਵੀ ਤੁਸੀਂ ਮੈਂ ਕਿੱਥੇ ਜਿਹੜਾ ਉਹ ਕਰਾਂ। ਅਤੇ ਹਰਜੋਤ ਸਿੰਘ ਜੀ ਜਿਹੜਾ ਹੁਣ ਮੈਡੀਕੇਅਰ ਫਾਰ ਆਲ ਦਾ ਜਿਹੜਾ ਕੇਸ ਆ ਉਹ ਬੜਾ ਇਸ ਦੇ ਕਰਕੇ ਸਟਰੋਂਗ ਹੋ ਰਿਹਾ ਆ, ਜਿਹੜਾ ਬਰਨੀ ਸੈਂਡਰਸ ਆਖ ਰਿਹਾ। ਜਿਹੜੇ ਬਹੁਤ ਸਾਰੇ ਲੋਕ ਕਹਿੰਦੇ ਸੀ ਵੀ ਅਸੀਂ ਇੰਪਲੋਇਡ ਬੇਸਡ ਇੰਸ਼ੋਰੈਂਸ ਰੱਖਣੀ ਚਾਹੁੰਦੇ ਆ, ਹੁਣ ਬਹੁਤ ਸਾਰੇ ਲੋਕ ਤਾਂ ਚਲੇ ਗਏ, ਉਹ ਬਹੁਤ ਸਾਰੇ ਲੋਕਾਂ ਦੀ ਤਾਂ ਲੇ ਆਫ ਹੋ ਗਏ। ਜਦੋਂ ਲੇ ਆਫ ਹੁੰਦੇ ਉਹਨਾਂ ਦੀ ਇੰਸ਼ੋਰੈਂਸ ਵੀ ਨਾਲ ਹੀ ਖਤਮ ਹੋ ਜਾਂਦੀ ਆ। ਬਹੁਤ ਡਿਲੇਮਾ ਬਣਿਆ ਹੁਣ। ਜਿਹੜੇ ਲੋਕ ਨਹੀਂ ਇੰਸ਼ੋਰੈਂਸ ਲੈਂਦੇ ਉਹਨਾਂ ਲਈ ਵੀ ਬਹੁਤ ਵੱਡਾ ਲੈਸਨ ਹੈ ਇਸ ਟਾਈਮ ਦੇ ਉੱਤੇ। ਕੱਲ੍ਹ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸਿਰਫ 2 ਕੰਪਨੀਆਂ ਹੀ ਮੰਨੀਆਂ ਆ ਵੀ ਅਸੀਂ ਕੋ ਪੇਮੈਂਟ ਜਿਹੜੀ ਆ ਵੇਵ ਕਰਾਂਗੇ, ਇੱਕ ਸਿਗਨਾ ਤੇ ਇੱਕ ਹਮਾਨਾ ਕਰਕੇ ਕੰਪਨੀ ਜਿਹੜੀ ਆ, ਬਾਕੀ ਕਹਿੰਦੇ ਹਜੇ ਕੋਈ ਨਹੀਂ ਐਗਰੀ ਕੀਤੇ। ਹੁਣ ਤੁਸੀਂ ਦੇਖੋ ਵੀ ਰੱਬ ਨਾ ਕਰੇ ਕੋਈ ਬਿਮਾਰ ਹੋ ਗਿਆ, ਹਸਪਤਾਲ 'ਚ ਚਲ ਗਏ, ਤੁਸੀਂ 10-15 ਦਿਨ ਰਹਿ ਗਏ, ਉਹ $5-7 ਲੱਖ ਦਾ ਬਿੱਲ ਬਣਨਾ ਆ। ਜੇ ਤੁਹਾਡੀ 5% ਵੀ ਕੋ ਪੇਮੈਂਟ ਹੋਈ ਤਾਂ ਕਿੰਨੀ ਬਣ ਜਾਂਦੀ ਹੈਗੀ ਆ, ਵੀ ਹਜ਼ਾਰਾਂ 'ਚ ਬਣ ਜਾਂਦੀ ਆ। ਸੋ ਜੇ ਨਹੀਂ ਇੰਸ਼ੋਰੈਂਸ ਤੇ ਫਿਰ ਤੁਸੀਂ ਰਗੜ ਹੋ ਗਏ। ਸੋ ਇਹ ਵੀ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਆ ਵੀ ਸ਼ਾਇਦ ਜੀ ਕਰੋਨਾ ਵਾਇਰਸ ਦੇ ਜੇ ਪੇਸ਼ੈਂਟ ਐਡਮਿਟ ਹੋ ਗਏ ਤਾਂ ਉਹ ਫ੍ਰੀ ਇਲਾਜ ਕਿਸੇ ਦਾ ਨਹੀਂ ਹੋਣਾ ਹੈਗਾ, ਉਹ ਤੁਹਾਨੂੰ ਬਿੱਲ ਆਉਣਾ ਹੀ ਆਉਣਾ ਆ। ਸੋ ਇਹ ਬੜੀ ਖਤਰਨਾਕ ਚੀਜ਼ ਆ। ਇਹ ਹੁਣ ਬਹੁਤ ਸਾਰੇ ਟੈਸਟ ਕਈ ਥਾਵਾਂ ਦੇ ਉੱਤੇ ਜਿਹੜਾ ਫ੍ਰੀ ਜਿਹੜਾ ਡੈਫੀਨਿਟਲੀ ਬਿਲਕੁਲ ਫ੍ਰੀ ਕਰ ਰਹੇ ਨੇ। ਕਈ ਸ਼ਹਿਰਾਂ ਨੇ ਲਾਏ ਸੀ, ਹੇਵਰਡ ਨੇ ਲਾਇਆ, ਸੈਨ ਹੋਜ਼ੇ 'ਚ ਹੈਗਾ, ਰਿਵਰ ਸਾਈਡ ਹੈਗਾ। ਤੁਸੀਂ ਜਿਹੜੀ ਆਪਣੀ ਜਿਹੜੀ ਕਾਉਂਟੀ ਦੇ ਆਫਿਸ ਕਾਲ ਕਰ ਸਕਦੇ ਹੋ, ਜੇ ਕਿਸੇ ਦੀ ਇੰਸ਼ੋਰੈਂਸ ਆਪਣੇ ਡਾਕਟਰ ਨੂੰ ਕਾਲ ਕਰ ਸਕਦੇ ਆ। ਨਹੀਂ ਵੀ ਇੰਸ਼ੋਰੈਂਸ, ਜਿਹੜੇ ਪੰਜਾਬੀ ਡਾਕਟਰਸ ਬਹੁਤ ਹੈਗੇ ਹਰ ਸ਼ਹਿਰ 'ਚ, ਉਹਨਾਂ ਨੂੰ ਪੁੱਛ ਸਕਦੇ, ਕਿਉਂਕਿ ਡਾਕਟਰਸ ਨੂੰ ਜ਼ਿਆਦਾ ਪਤਾ ਵੀ ਕਿੱਥੇ ਕਿੱਥੇ ਟੈਸਟਿੰਗ ਹੋ ਰਹੀ ਹੈਗੀ ਆ। ਅਤੇ ਬਿਨਾਂ ਕਿਸੇ ਗੱਲ ਤੋਂ ਬਿਨਾਂ ਟੈਸਟ ਕਰਾਓ, ਕਿਉਂਕਿ ਕਈ ਵਾਰੀ ਕੀ ਹੈ ਫਲੂ ਸੀਜ਼ਨ ਹੈਗਾ, ਕਈਆਂ ਨੂੰ ਵੈਸੇ ਵੀ ਫਲੂ ਹੁੰਦਾ ਹੈਗਾ। ਅਨਲੈਸ ਕਿ ਤੁਹਾਨੂੰ ਪੂਰੇ ਜਿੱਦਾਂ ਸਿੰਪਟਮਸ ਆਪਾਂ ਦੱਸਦੇ ਰਹੇ ਹੈਗੇ ਆ ਜ਼ਿਆਦਾ ਆ, ਤਦ ਹੀ ਟੈਸਟ ਕਰਾਓ। ਜੀ ਬਿਲਕੁਲ। ਸੋ ਜਿਹੜਾ ਹੁਣ ਦੇਖਦੇ ਹਾਂ ਵੀ ਇਹ ਜਿਹੜਾ ਮੈਡੀਕੇਅਰ ਫਾਰ ਆਲ ਨੂੰ ਲੈ ਕੇ ਕਿੱਦਾਂ ਦੀ ਜਿਹੜੀ ਚਰਚਾ ਚੱਲੂਗੀ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਆਪਣੀ ਇੰਸ਼ੋਰੈਂਸ ਲੂਜ਼ ਕਰ ਲਈ ਆ। ਇਹ ਤਾਂ ਕੈਲੀਫੋਰਨੀਆ ਵਾਲਿਆਂ ਨੇ ਸਖਤੀ ਕੀਤੀ ਹੈ। ਉੱਦਾਂ ਦੇਖੋ
ਫੈਡਰਲ ਲੈਵਲ ਦੇ ਉੱਤੇ ਜਾਂ ਸਾਰੇ ਲੈਵਲ ਦੇ ਉੱਤੇ ਕਹਿੰਦੇ ਵੀ ਇੰਡੀਵਿਜੂਅਲ ਮੈਂਡੇਟ ਜਿਹੜਾ ਉਹ ਨਹੀਂ ਚਾਹੀਦਾ। ਬਹੁਤ ਸਾਰੇ ਲੋਕ ਕਹਿੰਦੇ ਸੀਗੇ ਵੀ ਹਾਂ ਵੀ ਫਾਈਨ ਜਿਹੜਾ ਉਹ ਨਹੀਂ ਹੋਣਾ ਚਾਹੀਦਾ, ਮਰਜ਼ੀ ਆ ਬੰਦੇ ਦੀ ਕਰਾਉਣੀ ਆ ਜਾਂ ਨਹੀਂ ਕਰਾਉਣੀ। ਇਹ ਸਭ ਤੋਂ ਪ੍ਰਾਈਮ ਐਗਜ਼ਾਮਪਲ ਆ ਕਿਉਂ ਕਰਾਉਣੀ ਚਾਹੀਦੀ ਹੈਗੀ ਆ। ਜਿੱਦਾਂ ਪਹਿਲਾਂ ਵੀ ਹਰਜੋਤ ਸਿੰਘ ਜੀ ਦੱਸ ਕੇ ਹਟੇ ਆ, ਅਜੇ ਤਾਂ ਕਵਰਡ ਕੈਲੀਫੋਰਨੀਆ ਵਾਲਿਆਂ ਨੇ ਕਾਫੀ ਛੋਟ ਦੇ ਦਿੱਤੀ, ਜੂਨ ਤੱਕ ਇਸ ਨੂੰ ਐਕਸਟੈਂਡ ਕਰਦਾ ਆ। ਹੋਰ ਵੀ ਕਈ ਸਟੇਟਾਂ ਨੇ ਹਾਂ, ਕਈਆਂ ਨੇ ਜਿਹੜਾ ਉਹ ਕੀਤਾ ਆ ਵੀ ਇਹ ਤੁਸੀਂ ਕਰਾ ਲਓ, ਕਿਉਂਕਿ ਇਹ ਲਾਈਫ ਚੇਂਜਿੰਗ ਇਵੈਂਟ ਇੱਕ ਹਿਸਾਬ ਦੇ ਨਾਲ ਹੈਗਾ। ਜਿਸ ਦੀ ਜਿਹੜਾ ਲੇ ਆਫ ਹੋ ਰਿਹਾ ਆ, ਜਿਸ ਨੂੰ ਇੰਪਲੋਇਰ ਦੇ ਥਰੂ ਇੰਸ਼ੋਰੈਂਸ ਮਿਲ ਰਹੀ ਸੀ, ਉਹ ਤਾਂ 1 ਦਿਨ ਦੀ 1 ਮਿੰਟ ਦੀ ਵੀ ਦੇਰੀ ਨਾ ਕਰੇ। ਨਾਲ ਦੇ ਨਾਲ ਜਿਹੜਾ ਆਪਣੇ ਜਿਹੜੇ ਇੰਸ਼ੋਰੈਂਸ ਦਾ ਜਿਹੜਾ ਏਜੰਟ ਜਿਹਦੇ ਥਰੂ ਵੀ ਤੁਸੀਂ ਕਰਾਉਂਦੇ ਆ, ਉਹਨਾਂ ਨੂੰ ਤੁਸੀਂ ਕਾਲ ਕਰੋ। ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਓਵਰਆਲ ਪੂਰੇ ਕੈਲੀਫੋਰਨੀਆ ਦੇ ਵਿੱਚ ਜੇ ਤੁਹਾਡੀ ਜੋਬ ਗਈ ਆ ਤੇ ਤੁਸੀਂ ਇਹਨਾਂ ਨੂੰ ਕਾਲ ਜਿਹੜਾ ਉਹ ਕਰੋ ਵੀ ਤੁਸੀਂ ਐਟਲੀਸਟ ਆਪਣੇ ਕਵਰਡ ਕੈਲੀਫੋਰਨੀਆ ਦੇ ਤਹਿਤ ਤੁਸੀਂ ਕੋਈ ਨਾ ਕੋਈ ਇਸ ਦੇ ਵਿੱਚ ਮਦਦ ਜਿਹੜੀ ਉਹ ਲੈ ਸਕੋ, ਇੰਸ਼ੋਰੈਂਸ ਜਿਹੜੀ ਉਹ ਤੁਸੀਂ ਲੈ ਸਕੋ। ਇਹਨਾਂ ਦਾ ਨੰਬਰ 408-272-2500 ਆ। ਇੱਕ ਹਰਜੋਤ ਸਿੰਘ ਜੀ ਜ਼ਰੂਰ ਦੱਸ ਦਿਓ ਵੀ ਜੇ ਇਸ ਮੌਕੇ ਦੇ ਉੱਤੇ ਹੁਣ ਜੇ ਕਿਸੇ ਦੀ ਜੋਬ ਚਲੇ ਗਈ ਆ, ਉਹਦੀ ਇਨਕਮ ਨਹੀਂ ਹੈਗੀ, ਜੇ ਉਹਨੂੰ ਮੈਡੀਕੇਅਰ ਮਿਲਦਾ ਤੇ ਕੀ ਫਿਰ ਉਸ 'ਤੇ ਇਮੀਗ੍ਰੇਸ਼ਨ ਦੇ ਉੱਤੇ ਵੀ ਫਿਰ ਉਹ ਅਸਰ ਜਿਹੜਾ ਉਹ ਪੈ ਜਾਊਗਾ? ਜੀ ਉਹ ਤਾਂ ਹੈ ਹੀ ਆ। ਜੇ ਉਹ ਸਿਟੀਜ਼ਨ ਆ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੈ, ਜੇ ਨਹੀਂ ਸਿਟੀਜ਼ਨ ਤਾਂ ਫਿਰ ਪ੍ਰੋਬਲਮ ਹੋ ਸਕਦੀ, ਕਿਉਂਕਿ ਉਹ ਸੋ ਫਿਰ ਉਹ ਜਿਹੜੀ ਅਨਇੰਪਲੋਇਮੈਂਟ ਨੂੰ ਐਜ਼ ਅ ਇਨਕਮ ਸ਼ੋ ਕਰਕੇ ਜਿਹੜਾ ਉਹ ਹੋ ਸਕਦਾ ਹੈ। ਜੇ ਕੁਛ ਨਾ ਕੁਛ ਜਾਂ ਇਨਕਮ ਜਾਂ ਜ਼ਰੂਰੀ ਨਹੀਂ ਵੀ ਹੁਣ ਬਿਲਕੁਲ ਹੀ ਸ਼ਟ ਡਾਊਨ ਹੋ ਜਾਣਾ। ਹੋਪਫੁਲੀ ਇਸ ਮਹੀਨੇ ਦੇ ਅਪ੍ਰੈਲ ਦੇ ਐਂਡ ਤੋਂ ਬਾਅਦ ਅਗਰ ਓਪਨ ਹੁੰਦਾ ਆ, ਹੋਪਫੁਲੀ 2-4 ਮਹੀਨਿਆਂ 'ਚ ਜੋਬ ਫਿਰ ਮੁੜ ਕੇ ਮਿਲ ਜਾਊਗੀ। ਜਾਂ ਕਈਆਂ ਦਾ ਇਹ ਆ ਵੀ ਉਹਨਾਂ ਨੇ ਹੁਣ ਵੀ ਕੰਮ ਕੀਤਾ ਹੈਗਾ, 1-2 ਮਹੀਨਿਆਂ ਦੀ ਕਿੰਨੀ ਤਨਖਾਹ ਹੈਗੀ ਉਹ ਵੀ ਸ਼ੋ ਹੋ ਸਕਦੀ। ਉਹ ਜ਼ਰੂਰ ਤੁਸੀਂ ਆਫਿਸ ਕਾਲ ਕਰ ਲਿਓ, ਦੱਸ ਦਾਂਗੇ। ਸਾਡਾ ਸਮਾਂ ਵੀ ਜਿਹੜਾ ਉੱਪਰ ਜਾ ਰਿਹਾ, ਅਤੇ ਅਸੀਂ ਜਾਂਦੇ ਇੱਕ ਹੋਰ ਗੱਲ ਕਰਨੀ ਹੈਗੀ ਆ। ਐਮਰਜੈਂਸੀ ਗ੍ਰਾਂਟ ਜਿਹੜੀ ਆ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਲਈ ਕੱਲ੍ਹ ਆਪਾਂ ਬਹੁਤ ਡਿਟੇਲ 'ਚ ਸਾਂਝੀ ਕੀਤੀ ਸੀ। ਆਪਾਂ ਗੁਰਪ੍ਰੀਤ ਕੌਰ CPA ਜਿਹੜੀ ਆ ਕੁੜੀ ਵਾਸ਼ਿੰਗਟਨ ਤੋਂ, ਉਹਨੂੰ ਲੈ ਕੇ ਆਏ ਸੀ। ਅੱਜ ਵੀ ਸ਼ਾਮ ਨੂੰ ਆਪਾਂ ਟਰਾਈ ਕਰਾਂਗੇ, ਜੇ ਕਿਸੇ ਦਾ ਕੁਐਸਚਨ ਹੋਇਆ ਤੁਸੀਂ ਫੇਸਬੁੱਕ 'ਤੇ ਪਾ ਦਿਓ ਜਾਂ ਪੰਜਾਬੀ ਰੇਡੀਓ USA ਕਾਲ ਕਰ ਲਿਓ ਅਤੇ ਸਾਂਝੀ ਕਰਾਂਗੇ। ਇਹ ਜਿਹੜੀ ਗ੍ਰਾਂਟ ਹੈਗੀ ਆ, ਇਹ ਜਿਹੜੇ ਸਮਾਲ ਬਿਜ਼ਨਸਿਸ ਆ, $10,000 ਦੀ ਗ੍ਰਾਂਟ ਆ, ਅਤੇ ਔਨਲਾਈਨ ਜਾ ਕੇ ਅਪਲਾਈ ਕਰ ਦਿਓ, ਇਹ ਵਾਪਸ ਨਹੀਂ ਕਰਨੀ ਪੈਣੀ। ਆਪਾਂ ਲਿੰਕ ਇਹਦਾ ਪੰਜਾਬੀ ਰੇਡੀਓ USA ਦੀ ਫੇਸਬੁੱਕ 'ਤੇ ਪਾਇਆ, ਕਿੱਦਾਂ ਐਪਲੀਕੇਸ਼ਨ ਭਰਨੀ ਆ ਪੰਜਾਬੀ ਦੇ ਵਿੱਚ, ਉਹ ਵੀ ਪਾਈ ਹੋ ਹੈਗੀ YouTube ਵੀਡੀਓ ਬਣਾ ਕੇ। ਸੋ ਬੜਾ ਈਜ਼ੀ ਆ, 3 ਪੇਜ ਦਾ ਹੀ ਹੈਗਾ ਆ। ਸੋ ਇਹ ਹਰ ਇੱਕ ਬੰਦਾ ਅਪਲਾਈ ਕਰ ਸਕਦਾ, ਚਾਹੇ ਤੁਸੀਂ ਇੰਡੀਵਿਜੂਅਲ ਓਨਰ, ਕੋਈ ਟਰੱਕਿੰਗ ਕੰਪਨੀ ਵਾਲੇ ਆ, ਗਰੋਸਰੀ ਸਟੋਰ, ਗੈਸ ਸਟੇਸ਼ਨ, ਲਿਕਰ ਸਟੋਰ, ਬਿਊਟੀ ਸ਼ਾਪ, ਜਿੱਦਾਂ ਦਾ ਵੀ ਤੁਹਾਡਾ ਕੋਈ ਬਿਜ਼ਨਸ ਸੀਗਾ। ਇਹਦੇ ਨਾਲ ਇਹ ਆ ਵੀ ਨੋਨ ਪ੍ਰੋਫਿਟ ਵੀ ਕਰ ਸਕਦੇ ਆ। ਜਿੰਨੇ ਗੁਰੂ ਘਰ ਹੈਗੇ ਆ ਨੋਨ ਪ੍ਰੋਫਿਟ ਆਰਗੇਨਾਈਜੇਸ਼ਨਸ, ਉਹ ਵੀ ਅਪਲਾਈ ਕਰ ਸਕਦੇ। ਮੈਂ 2-3 ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਵੀ ਜਿਹੜੀ ਬੇਨਤੀ ਕੀਤੀ ਹੈ ਵੀ ਭਾਈ ਜਲਦੀ ਤੋਂ ਜਲਦੀ ਅਪਲਾਈ ਕਰ ਦਿਓ। ਉਹਨਾਂ ਨੇ ਇਹ ਕਿਹਾ ਵੀ 1 ਮਿਲੀਅਨ ਤੱਕ ਜਿਹੜੇ ਲੋਕਾਂ ਨੂੰ ਅਸੀਂ ਦੇਣਾ ਫਸਟ ਕਮ ਫਸਟ ਸਰਵ ਬੇਸ ਦੇ ਉੱਤੇ ਐਪਲੀਕੇਸ਼ਨ ਨੂੰ ਦੇਖਦੇ ਹੋਏ ਐਪਲੀਕੇਸ਼ਨਾਂ ਜਿਹਾ। ਸੋ ਕਿਉਂਕਿ ਗੁਰੂ ਘਰਾਂ ਦੀ ਵੀ ਇਨਕਮ ਬਹੁਤ ਘਟੀ ਹੈਗੀ ਆ, ਖਰਚੇ ਤਾਂ ਗੁਰੂ ਘਰਾਂ ਦੇ ਉਨੇ ਹੀ ਆ। ਕਿਸੇ ਨੇ ਕੋਈ ਬਿਲਡਿੰਗ ਦਾ ਲੋਨ ਆ, ਕੋਈ ਬਿਜਲੀ ਦਾ ਬਿੱਲ ਆ, ਜਾਂ ਸਾਰਾ ਕੁਝ ਪਾਣੀ ਦਾ ਬਿੱਲ ਆਉਣਾ ਹੀ ਆਉਣਾ ਆ। ਸੋ ਹਰ ਇੱਕ ਬਿਜ਼ਨਸ ਜਿਹੜਾ ਇਹ ਅਪਲਾਈ ਕਰ ਸਕਦਾ। ਬਾਕੀ ਤੁਹਾਨੂੰ ਭੁੱਖਾ ਕੋਈ ਨਹੀਂ ਮੰਨ ਦਿੰਦਾ। ਜਿਹਦੀ ਜੋਬ ਬਚੀ ਹੋਈ ਆ ਉਹ ਮਹਾਰਾਜ ਦਾ ਸ਼ੁਕਰ ਕਰੋ, ਜਿਹਦੀ ਚਲੇ ਗਈ ਕੋਈ ਇੱਦਾਂ ਦੀ ਗੱਲ ਨਹੀਂ ਹੈ। ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਕਿਹਾ ਵੀ ਕਾਫੀ ਮਹੀਨਿਆਂ ਤੱਕ ਜਿੰਨੀ ਤੁਹਾਡੀ ਤਨਖਾਹ ਆਉਂਦੀ ਸੀ, ਲਗਭਗ ਤੁਹਾਨੂੰ ਉਨੇ ਪੈਸੇ ਆਣੇ ਆ ਅਨਪਲਾਈਮੈਂਟ ਦੇ ਨਾਲ। ਸੋ ਘਾਬਰਨ ਵਾਲੀ ਗੱਲ ਨਹੀਂ ਹੈਗੀ, ਅਤੇ ਸਾਰੇ ਜਣੇ ਰੱਬ ਦਾ ਸ਼ੁਕਰ ਕਰੋ। ਜਿਹੜੀ ਕੋਈ ਸੇਵਾ ਕਰ ਸਕਦਾ, ਜਿੰਨੀਆਂ ਵੀ ਸਿੱਖ ਆਰਗੇਨਾਈਜੇਸ਼ਨ ਆਪਣੀਆਂ ਪੰਜਾਬੀ ਆਰਗੇਨਾਈਜੇਸ਼ਨਸ ਸੇਵਾ ਕਰ ਰਹੀਆਂ, ਆਪਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ। ਜਿਹੜਾ ਨਹੀਂ ਵੀ ਕਰ ਰਿਹਾ ਉਹਨੂੰ ਹੁਣ ਫੇਰ ਕਰਨੀ ਚਾਹੀਦੀ ਆ, ਸੇਫਟੀ ਨੂੰ ਮੁੱਦੇ ਨਜ਼ਰ ਰੱਖ ਕੇ। ਬਹੁਤ ਸਾਰੀਆਂ ਆਰਗੇਨਾਈਜੇਸ਼ਨ, ਹੁਣ ਆਪਾਂ ਨਾਮ ਨਹੀਂ ਲੈ ਸਕਦੇ ਇੰਨੀਆਂ ਆਰਗੇਨਾਈਜੇਸ਼ਨਸ ਦੇ, ਹੁਣ ਪੂਰੇ ਜ਼ੋਰ ਸ਼ੋਰ ਨਾਲ ਸਾਰੇ ਲੱਗੇ ਹੋਏ ਆ। ਹਰ ਇੱਕ ਨੂੰ ਜਿੱਥੇ ਵੀ ਜਿੱਦਾਂ ਸੇਵਾ ਕਰ ਸਕਦਾ ਕਰਨੀ ਚਾਹੀਦੀ ਆ। ਜੀ ਬਿਲਕੁਲ। ਟੈਸਟਿੰਗ ਕਿੱਦਾਂ ਕਰਾਉਣੀ ਆ? ਆਪਣੇ ਸ਼ਹਿਰ, ਆਪਣੇ ਕਾਊਂਟੀ ਦੀ ਜਿਹੜੀ ਵੈਬਸਾਈਟ ਆ ਉਹਦੇ 'ਤੇ CDC ਦੀ ਵੈਬਸਾਈਟ ਦੇ ਉੱਤੇ ਜਾ ਕੇ ਉੱਥੇ ਜਿਹੜਾ ਉਹ ਦੇਖ ਲਓ। ਬਹੁਤ ਸਾਰੇ ਥਾਵਾਂ ਦੇ ਉੱਤੇ ਵੱਖ-ਵੱਖ ਜਿਹੜੇ ਹੋਰ ਕੰਪਨੀ ਵਾਲੇ ਉਹਨਾਂ ਦੇ ਨਾਲ ਜੁੜ ਕੇ ਜਿਹੜਾ ਉਹ ਕਰ ਰਹੇ ਹੈਗੇ ਨੇ, ਉਹ ਚੀਜ਼ ਨੂੰ ਜਿਹੜਾ ਚੈੱਕ ਕਰ ਲਓ। ਟੈਕਸੀ ਬਾਰ-ਬਾਰ ਦੱਸ ਰਹੇ ਹਾਂ, ਟੈਕਸੀ ਵਾਲੇ, ਊਬਰ ਵਾਲੇ, ਲਿਫਟ ਵਾਲੇ ਜਿਹੜੇ ਵੀ 1099 ਦੇ ਉੱਤੇ ਵੀ ਸੀਗੇ, ਤਕਰੀਬਨ ਸਾਡੇ ਸਟੇਟ ਦੇ ਵਿੱਚ ਤਾਂ ਉਹਨਾਂ ਨੇ ਇਸ ਨੂੰ ਇਨਕਲੂਡ ਕੀਤਾ ਹੈ। ਇਨਫੈਕਟ ਜਿਹੜਾ ਸਟਿਮੂਲਸ ਪੈਕੇਜ ਆ ਉਸ ਦੇ ਵਿੱਚ ਵੀ ਉਹਨਾਂ ਨੇ ਇਸ ਦੇ ਬਾਰੇ ਆਖਿਆ। ਹਾਂ, ਕਨਫਿਊਜ਼ਨ ਜਿਹੜੀ ਉਸ ਦੇ ਪ੍ਰਤੀ ਹੋ ਸਕਦੀ ਹੈ ਕਿਉਂਕਿ ਅਜੇ ਸ਼ੁਰੂਆਤੀ ਦਿਨ ਨੇ। ਅਨਇੰਪਲੋਇਮੈਂਟ ਅਪਲਾਈ ਕਰਨ ਦੇ ਵਿੱਚ ਤੁਹਾਡਾ ਕੁਛ ਨਹੀਂ ਜਾਂਦਾ, ਤੁਸੀਂ ਕਲੇਮ ਜਿਹੜਾ ਜ਼ਰੂਰ ਆ ਉਹ ਅਪਲਾਈ ਕਰ ਸਕਦੇ ਹੋ। ਇਹਨੂੰ ਮਿਲਣ ਦੇ ਵਿੱਚ ਥੋੜ੍ਹਾ ਟਾਈਮ ਲੱਗ ਸਕਦਾ ਹੈ। ਇਹ ਆਪਾਂ ਕੱਲ੍ਹ ਵੀ ਦੱਸਿਆ ਸੀ, ਅੱਜ ਫਿਰ ਦੁਬਾਰਾ ਦੱਸਦੇ ਹਾਂ, ਟਾਈਮ ਲੱਗ ਸਕਦਾ ਆ ਕਿਉਂਕਿ ਹਰ ਜਿਹੜਾ ਅਨਇੰਪਲੋਇਮੈਂਟ ਦਾ ਕਲੇਮ ਆ ਉਹ ਮੈਨੂਅਲੀ ਉਹਨਾਂ ਨੇ ਚੈੱਕ ਕਰਨਾ ਆ, ਦਸਤਾਵੇਜ਼ਾਂ ਨੂੰ ਜਿਹੜਾ ਉਹ ਦੇਖਦੇ ਹੋਏ। ਇਹ ਆਟੋਮੇਸ਼ਨ ਦੇ ਹਿਸਾਬ ਦੇ ਨਾਲ ਨਹੀਂ ਹੋਣਾ। ਹਰ ਇੱਕ ਉੱਥੇ ਇਨਸਾਨ ਜਿਹੜੇ ਇੰਪਲੋਈ ਜਿਹੜਾ ਹੋਊਗਾ ਉਸ
ਆਫਿਸ ਦੇ ਵਿੱਚ ਉਹਨਾਂ ਨੇ ਦੇਖ ਕੇ ਜਿਹੜਾ ਕਰਨਾ, ਫਿਰ ਅਪਰੂਵ ਜਾਂ ਰਿਜੈਕਟ ਜਾਂ ਹੋਰ ਜਾਣਕਾਰੀ ਜਿਹੜੀ ਤੁਹਾਡੇ ਤੋਂ ਮੰਗੀ ਜਾਊਗੀ। ਸੋ ਇਹ ਜ਼ਰੂਰ ਜਿਹੜੇ ਸਾਰੇ ਜਣੇ ਧਿਆਨ ਸੋ ਬਿਲਕੁਲ ਇੱਕ ਬਹੁਤ ਸਾਰੇ ਸਰੋਤਿਆਂ ਨੂੰ ਸੀ ਵੀ ਐਪਲੀਕੇਸ਼ਨ ਕਿੱਦਾਂ ਭਰਨੀ ਅਨਪਲਾਇਮੈਂਟ ਦੀ, ਉਹਦਾ ਲਿੰਕ ਜਿਹੜਾ ਨਾ ਇੱਕ ਪੰਜਾਬੀ 'ਚ ਉਹ ਗੁਰਪ੍ਰੀਤ ਹੋਣਾ ਨੇ ਤਿਆਰ ਕੀਤਾ ਹੈ, ਉਹ ਆਪਾਂ ਸ਼ੇਅਰ ਕਰ ਦਾਂਗੇ ਤੇ ਤੁਸੀਂ ਉੱਥੋਂ ਦੇਖ ਸਕਦੇ ਆ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ। ਇੱਕ ਜਾਂਦੇ ਰਾਜਕਨਵੀਰ ਸਿੰਘ ਜੀ ਗੱਲ ਕਰਨੀ ਜਿਹੜੇ ਫਸੇ ਹੋਏ ਹੈਗੇ ਆ ਸਿਟੀਜ਼ਨ US ਦੇ ਇੰਡੀਆ ਦੇ ਵਿੱਚ ਜਾਂ ਕਿਤੇ ਵੀ ਫਸੇ ਹੋਏ ਹੈਗੇ ਆ। ਕੱਲ੍ਹ US ਦੀ ਐਮਬੈਸੀ ਨੇ ਇਹ ਅਨਾਊਂਸ ਕੀਤਾ ਸੀ ਪਈ ਜਿਹੜਾ ਆ ਰੈਡੀ ਰਹੋ, ਕਿਸੇ ਟਾਈਮ ਵੀ ਆਪਾਂ ਜਿਹੜੇ ਆ ਉਹਨਾਂ ਨੂੰ ਇੱਥੇ ਫਲਾਈਟਸ ਰਾਹੀਂ ਲਿਆ ਸਕਦੇ ਆ, ਪਰ ਉਹ ਪੈਸੇ ਜ਼ਰੂਰ ਚਾਰਜ ਕਰੂਗੇ। ਕਈਆਂ ਸਾਡੇ ਸਰੋਤਿਆਂ ਦੀਆਂ ਕਾਲਾਂ ਵੀ ਆਈਆਂ ਸੀ ਵੀ $2,000 ਤੱਕ ਪਈ, ਹੁਣ ਜਦੋਂ ਐਮਰਜੈਂਸੀ ਉਹਨੀ ਫਲਾਈਟ ਲਿਆਣੀ ਆ ਫਿਰ ਇੰਨੇ ਪੈਸੇ ਤਾਂ ਲੱਗਣੇ ਆ। ਪਰ ਇਹ ਆ ਵੀ ਜੇ ਤੁਸੀਂ ਉਹ ਜਿਹੜਾ ਪ੍ਰੋਗਰਾਮ ਉਹਨਾਂ ਦਾ ਸਟੈਪ ਆ ਉਹਦੇ 'ਚ ਰਜਿਸਟਰਡ ਹੋਏ ਹੋ ਆ ਤੇ ਉਹ ਤੁਹਾਨੂੰ ਲੋਕਲ ਜਿਹੜਾ ਡਿਪਟੀ ਕਮਿਸ਼ਨਰ ਆ ਉਹਦੇ ਨਾਲ ਮਿਲ ਕੇ ਮੇਬੀ ਪੁਲਿਸ ਦੇ ਰਾਹੀਂ ਜਿੱਦਾਂ ਮਰਜ਼ੀ ਆ ਉਹ ਉੱਥੇ ਏਅਰਪੋਰਟ ਤੇ ਪਹੁੰਚਾਊਗੇ। ਏਅਰਪੋਰਟ ਤੋਂ ਆਨਲਾਈਨ ਜਿਹੜਾ ਉੱਥੇ ਪਾਸ ਦੀ ਗੱਲ ਕਰ ਰਹੇ ਨਾ ਕਰਫਿਊ ਦੇ ਵਿੱਚੋਂ, ਉਹਦੇ ਬਾਰੇ ਤੁਹਾਨੂੰ ਜਿਹੜਾ ਪਤਾ ਹੋਣਾ ਚਾਹੀਦਾ ਆ, ਉਹ ਤੁਸੀਂ ਦੇਖ ਲਿਓ ਵੀ ਉੱਥੇ ਕਿੱਦਾਂ ਜਿਹੜਾ ਉਹਨਾਂ ਨੇ ਅਪਲਾਈ ਕਰਨਾ ਆ, ਉਹ ਦੇਖ ਲਓ। ਆਪਣੇ ਆਪ ਨੂੰ ਬਾਰ-ਬਾਰ ਜਿਹੜੇ ਕਈ ਵਾਰੀ ਕਹਿੰਦੇ ਆ ਵੀ ਅਸੀਂ ਹੁਣ ਇਨਰੋਲ ਕਰਤਾ, ਸਾਨੂੰ ਉਸੇ ਵੇਲੇ ਇਨਫੋਰਮੇਸ਼ਨ ਜਿਹੜੀ ਉਹ ਮਿਲ ਜਾਵੇ, ਪਰ ਇਹ ਤੁਹਾਨੂੰ ਦੱਸ ਦਈਏ ਵੀ ਜਿਹੜਾ ਤੁਸੀਂ step.state.gov ਦੇ ਵਿੱਚ ਇਨਰੋਲ ਕੀਤਾ ਹੈ, ਜਦੋਂ ਕੋਈ ਜਾਣਕਾਰੀ ਹੋਈ ਉਹਨਾਂ ਨੇ ਆਪਣੇ ਆਪ ਤੁਹਾਨੂੰ ਜਿਹੜਾ ਵੀ ਤੁਸੀਂ ਉੱਥੇ ਕੰਟੈਕਟ ਇਨਫੋਰਮੇਸ਼ਨ ਦਿੱਤੀ ਉੱਥੇ ਤੁਹਾਨੂੰ ਕੰਟੈਕਟ ਉਹਨਾਂ ਨੇ ਕਰ ਲੈਣਾ ਹੈਗਾ। ਸੋ ਟਰਾਈ ਜਿਹੜੀ ਇਸ ਦੇ ਵਿੱਚ ਕਰ ਰਹੇ ਆ ਤੇ ਬਿਲਕੁਲ ਇਹ ਥੋੜ੍ਹੀਆਂ ਉੱਥੇ ਟਿਕਟਾਂ ਜਿੱਦਾਂ ਹਰਜੋਤ ਜੀ ਨੇ ਵੀ ਜ਼ਿਕਰ ਕੀਤਾ ਮਹਿੰਗੀਆਂ ਹੋ ਸਕਦੀਆਂ, ਸੋ ਜ਼ਰੂਰ ਮੇਕ ਸ਼ੋਰ ਕਰਿਓ ਵੀ ਤੁਹਾਡੇ ਕੋਲ ਰਾਸ਼ੀ ਉਨੀ ਕਿ ਜਿਹੜੀ ਉਹ ਕੋਲ ਹੋਵੇ ਪਰ ਪਰਸਨ ਦੇ ਜਿਹੜੇ ਉਹ ਹਿਸਾਬ ਦੇ ਨਾਲ। ਇੱਕ ਇਹਦੇ ਵਿੱਚ ਜ਼ਰੂਰੀ ਦੱਸਣਾ ਚਾਹਾਂ ਜਿਹੜੇ ਹੈਗੇ ਨੇ ਸਿਟੀਜ਼ਨ ਤੇ ਜਿਹੜੇ ਉਹਨਾਂ ਦੇ ਰਿਲੇਟਿਵ ਗ੍ਰੀਨ ਕਾਰਡ ਹੋਲਡਰ ਆ ਉਹਨਾਂ ਦੇ ਲਈ ਇਹ ਮੇਨਲੀ ਇਹ ਜਿਹੜਾ ਪ੍ਰੋਗਰਾਮ ਹੋਣਾ ਆ। ਜੇ ਕੋਈ ਇਕੱਲਾ ਹੀ ਗ੍ਰੀਨ ਕਾਰਡ ਹੋਲਡਰ ਗਿਆ ਆ ਉਹ ਭਾਈ ਅਨਰੋਲ ਕਰ ਲਓ, ਜੇ ਤੁਹਾਨੂੰ ਉਹਨਾਂ ਨੇ ਪ੍ਰਾਇਓਰਟੀ ਦਿੱਤੀ, ਜੇ ਤੁਹਾਡੇ ਨਾਲ ਕੰਟੈਕਟ ਕੀਤਾ ਫਿਰ ਤਾਂ ਤੁਹਾਨੂੰ ਲੈ ਕੇ ਵੀ ਚਲੇ ਜਾਣਗੇ, ਪਰ ਉਹਨਾਂ ਦੀ ਮੇਨ ਪ੍ਰਾਇਓਰਟੀ ਪਹਿਲੋਂ ਜਿਹੜੀ US ਸਿਟੀਜ਼ਨਸ ਦੀ ਤੇ ਉਹਨਾਂ ਦੇ ਜਿਹੜੇ ਰਿਲੇਟਿਵਸ ਜਿਹੜੇ ਜੇ ਉਹ ਗ੍ਰੀਨ ਕਾਰਡ ਹੋਲਡਰ ਵੀ ਆ ਉਹਨਾਂ ਦੇ ਪ੍ਰਤੀ ਜਿਹੜੀ ਆ ਉਹ ਪਹਿਲਾਂ ਹੋਵੇਗੀ ਜੀ। ਸੋ ਬਿਲਕੁਲ US ਐਮਬੈਸੀ ਤੇ ਕੌਂਸੂਲੇਟ ਆਫਿਸ ਜਿਹੜਾ ਇੰਡੀਆ ਦਾ ਉਹਨਾਂ ਨੇ ਕੱਲ੍ਹ ਹੀ ਸਰਕੂਲੇਸ਼ਨ ਜਾਰੀ ਕੀਤਾ ਸੀ ਵੀ ਇਸ ਹਫ਼ਤੇ ਕਾਫੀ ਫਲਾਈਟਾਂ ਆਉਣਗੀਆਂ, ਇਮੀਡੀਏਟਲੀ ਉਹਨਾਂ ਨੂੰ ਜਿਹੜਾ ਕੰਟੈਕਟ ਕਰ ਲਓ। ਬਾਕੀ ਜਿਹੜੇ ਕਈ ਸਾਡੇ ਸਰੋਤੇ ਇਹ ਵੀ ਸੋਚਦੇ ਵੀ ਸ਼ਾਇਦ ਇੰਡੀਆ ਬੜਾ ਸੇਫ ਆ। ਅੱਜ ਤੁਸੀਂ ਪਤਾ ਨਹੀਂ ਹੁਣ ਸਵੇਰ ਵਾਲੀਆਂ ਖਬਰਾਂ 'ਚ ਕਵਰ ਹੋਇਆ ਕਿ ਨਹੀਂ, ਲੁਧਿਆਣੇ 'ਚ ਇੱਕ ਯੰਗ ਕੁੜੀ ਸੀ, ਉਹਦੀ ਡੈਥ ਹੀ ਇਸ ਕਰਕੇ ਹੋ ਗਈ ਕਿ ਉਹਨੂੰ ਵੈਂਟੀਲੇਟਰ ਨਹੀਂ ਮਿਲਿਆ। ਸੋ ਪਲੀਜ਼ ਜੇ ਤੁਹਾਡੇ ਰਿਸ਼ਤੇਦਾਰ ਗਏ ਹੋਵੇ ਉਹਨਾਂ ਨੂੰ ਕਹੋ ਮਹਾਰਾਜ ਦੀ ਕਿਰਪਾ ਨਾਲ ਛੇਤੀ ਤੋਂ ਛੇਤੀ ਵਾਪਸ ਆ ਜਾਓ, ਤੇ ਐਮਬੈਸੀ ਵਾਲੇ ਜਿਹੜੇ ਆ ਪੂਰੀ ਹੈਲਪ ਕਰ ਰਹੇ ਹੈਗੇ ਆ ਜੀ। ਬਿਲਕੁਲ ਉਹ ਖਬਰ ਜਿਹੜੀ ਆਪਾਂ ਕਵਰ ਕੀਤੀ ਸੀਗੀ ਤੇ ਇੱਥੇ ਹੀ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਅਗਲੇ ਵਾਰ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਅੱਗੇ ਕੀਤਾ ਗਿਆ ਹੈ। ਇਸ ਮੌਕੇ ਦਾ ਫਾਇਦਾ ਉਠਾਓ ਤੇ ਅੱਜ ਹੀ ਆਪਣੀ ਹੈਲਥ ਇੰਸ਼ੋਰੈਂਸ ਲਓ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408270